ਤਾਜੀ ਦੋ ਸ਼ੇਰਾਂ ਦੀ ਗਜ਼ਲ ਰੱਖੀ ਤੇ ਉਹਦਾ ਨਾਂ ਰੱਖਿਆ ਦੋਂਦੀ ਗਜ਼ਲ। ਲਾਲ ਕਪੜਾ ਨਹੀਂ ਲੱਭਾ ਤੇ ਗਾਜਰਾਂ ਵਾਲਾ ਬੋਰਾ ਭਰ ਕੇ ਛੋਟੇ ਭੀਮ ਦੀ ਆਵਾਜ਼ ਕੱਢ ਕੇ ਗਲੀ 'ਚ ਮੰਗਣ ਡਿਆ, ਖੁਦਾ ਕਾ ਵਾਸਤਾ ਮੈਨੂੰ ਕੁਝ ਦੋ ਨਾ ਅੱਲਾ ਕੇ ਨਾਮ ਤੇ। ਕਾਜੀ ਇਹ ਸਰਕਸ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਉਹ ਮਰੀਜ਼ ਚੈੱਕ ਕਰਾਉਣਾ, ਕਹਿੰਦੇ ਨਹੀਂ ਸਰ ਹਲੇ ਡਾਕਟਰ ਸਾਹਿਬ ਟੂਪਾਂ ਵਾਲਾ ਗਾਣਾ ਕਰਨਗੇ। ਕਸਾਈ ਸੀ ਤੇ ਸ਼ਾਇਰ ਬਣ ਕੇ ਉਸਤਾਦ ਜੀ ਮੰਗਲ ਬੁੱਧ ਨੂੰ ਨਹੀਂ ਸੀ ਲਿਖਦਾ। ਆਹੋ ਬੱਕਰਾ ਸੀ ਬੱਕਰ ਲੱਗਾ ਤੁਹਾਨੂੰ ਕਹਿ ਰਿਹਾ ਅਰਜ਼ ਕੀਤਾ ਹੈ। ਦੱਸ ਯਾਰ। अस्सलाम वालेकुम जी नाज़रीन, टी टाइम में खुश आमदीद पार्टी। मज़ा आ रहा है एक दिन छड़ के एक दिन दा। अब बीच बीच में इंतजार का मजा लीजिए मजा लीजिए मजा लीजिए। हाँ भाई अज की करना ए उरे फड़ा है मेरे होंदे आ ए उरे फड़ा दे। ਇਹ ਮਾਲਕਾਂ ਦੀ ਆ। ये एडी छेती नहीं तू इस मुकाम ते पहुंचना ਬੇਟੇ ਇਹ ਅਕਾਊਂਟ ਮੰਗਣਾ है ਹੈ। बेटा ये जगह है दी। ਹਾਂ हाँ ਉਸਤਾਦ ਜੀ वो जिस मुकाम ते पहुंचने की कोशिश कर रहे एडी छेती नहीं तू पहुंच सकदा। ਉਹ ਪੇਟ ਬਾਹਰ ਆ ਰਿਹਾ ਨਾ, ਮੈਂ ਕਿਹਾ ਚੁੱਪ चलो पेट बाहर आ गया ना तो ओदा कोई होर कर लो सिस्टम। ਅੰਦਰੋਂ ਕੁੰਡੀ ਲਵਾ ਪੇਟ ਦੀ। हाँ ਉਹਨਾਂ ਨਾਲ ਨਾ ਪੰਗੇ ਲੈ, ਜ਼ਬਾਨ ਵੀ ਬਾਹਰ ਕਢਾ ਦੇਣਗੇ। ਪਾਗਲਾ ਮਾੜਾ ਜਿਹਾ ਉਹਨਾਂ ਨੇ ਛਿੱਤਰ ਪੋਲਾ ਕੀਤਾ, ਤੂੰ ਐ ਬਾਹਰ ਜ਼ਬਾਨ, ਤੈਨੂੰ ਪਤਾ ਨਹੀਂ ਚੱਲਣਾ। तेरी आवाज नु की है ਮੈਂ ਉਸਤਾਦ ਜੀ ਤਬੀਅਤ ਨਹੀਂ ਠੀਕ। ओए होए ਹਾਏ 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 ਅੱਜ ਅਸਰ ਹੋਇਆ। ਨਹੀਂ ਅੱਜ ਜ਼ਰਾ होया की तबीयत नु ਨਜ਼ਲਾ ਜਿਹੜਾ ਅੱਜ ਮੇਰੇ ਉੱਤੇ ਹੈਵੀ ਹੋਣ ਦੀ ਕੋਸ਼ਿਸ਼ ਕਰ ओए ना ना वो है भी ना होंदे। ਨਹੀਂ ਗੁੱਜਰ ਖਲੋਤਾ ਤੇਰੇ ਸਾਹਮਣੇ। हाँ नजले नु क्या ਜੀ ਕੈਸੇ ਕਰ ਲੈ ਉਸਤਾਦ ਨਜ਼ਲਾ। ਜੀ ਮੈਂ ਕਰਨਾ ਸੀ, ਆਪੇ ਚੜ ਗਿਆ ਤਾਂ ਨੂੰ। ਜੀ ਮਾਫੀ ਚਾਹੁੰਦੇ ਹਾਂ ਯਾਰ। ये ठंड च चढ़ जांदा तां नु। ये नजले दी बीमारी है नजले नु। ਕੈਸੇ ਕਰ ਲੈ ਨਜ਼ਲਾ ਫੁਜ਼ਲੇ ਨੂੰ ਹੋਇਆ ਉਸਤਾਦ। आहो दस ਓਏ ਤੂੰ ਇਹੋ ਜਿਹੇ ਲਫ਼ਾਜ਼ ਨਾ ਬੋਲਿਆ ਕਰ, ਕਿਸੇ ਜਿੱਦੋ ਜਹਿਦ ਕਰਨ ਵਾਲੇ ਪਿਓ ਦੇ ਬੱਚੇ ਆ। ਮੇਰੀ ਗੱਲ ਸੁਣ, नहीं वो तो हर कोई हुंदा वा नहीं हर कोई नहीं हुंदा सच। ਕਮਸਨ ਇਡੀਅਟ ਭਾਈ। ਅੰਦਰ ਬਜ਼ੁਰਗਾਂ ਨਾਲ ਗੱਲ ਹੋ ਰਹੀ, ਮਾਲਕਾਂ ਨਾਲ, ਤੂੰ ਵਿੱਚ ਹਲੇ 1500 ਦੀ ਖਾਤਰ ਕਤਲ ਹੋਣ ਨੂੰ। ਸਾਜੀ ਪੈਦਾ ਨਹੀਂ ਸੀ ਉਸਤਾਦ ਜੀ ਮੈਂ ਵੇਰ ਗਿਆ ਵਾਂ ਨਜ਼ਲੇ ਨਾਲ। ਹਾਂ लड़ पिया ਹਾਂ ਮੈਂ ਉਹਨੂੰ ਕਿਹਾ ਯਾ ਤੂੰ ਹੈ ਨਹੀਂ, ਮੈਂ ਹੈ ਨਹੀਂ। ओए होए होए ਨਦਲੇ ਨੇ ਪੂਰੀ ਘੂਰੀ ਪਾਈ ਇਹਨੇ ਐ ਕਰਕੇ। ਤਾਜੀ ਨੇ ਨਜ਼ਲੇ ਨੂੰ ਧਮਕੀ ਲਾਈ, ਨਜ਼ਲਾ ਕੋ ਨਜ਼ਲੇ ਇਕੱਠੇ ਕਰਕੇ ਲੈ ਕੇ ਆਉਣਾ। ਨਜ਼ਲਾ ਨੱਕ ਚੋਂ ਬਾਹਰ ਆ ਕੇ ਤੇ ਐਂ ਥੱਪੜ ਮਾਰ ਕੇ ਚਲ ਜਾਂਦਾ। ਕਦੀ ਇਹਦੇ ਨਜ਼ਲੇ ਚੋਂ ਵੀ ਹਲਕੀ ਹਲਕੀ ਦਾਲ ਬਾਹਰ ਆ ਜਾਂਦੀ। ਨਹੀਂ ਹੁਣ ਕਿਸੇ ਹੋਰ ਪਾਸੇ ਲੈ ਗਏ। ਮੈਂ ਆਪਣੀ ਜੁਰਤਮੰਦੀ ਦਾ ਤੁਹਾਨੂੰ ਦੱਸ ਰਿਹਾ। ਉਸਤਾਦ ਜੀ ਨੇ ਇੱਕ ਗੱਲ ਕਹੀ ਸੀ ਗੁਜ਼ਿਸ਼ਤਾ चलो ਪ੍ਰੋਗਰਾਮ बस ਵਿੱਚ। ठीक आ नजले नु पुर करा दे। ਨਜ਼ਲੇ ਨਹੀਂ ਉਸਤਾਦ ਜੀ, ਤੁਹਾਡੀ ਇੱਕ ਗੱਲ ਬੜੀ ਵੱਡੀ ਕਿ ਆਪਣੀ ਬਿਮਾਰੀ ਨੂੰ ਤੁਸੀਂ ਉਹਦੇ ਕੋਲੋਂ ਡਰੋ ਨਾ, हाँ ਉਹਦੇ ਨਾਲ ਲੜੋ। हाँ नहीं कल लड़ो तो मरा दे कोई गोली कोई असला भी होए ताड़ को कोई पैनाडोल को पत्ते ये खाली लड़ो। कलियों वो कोई और बीमारी है जिन्ना मैं गल कर रहा सी। ਨਹੀਂ ਪੱਤੇ ਪੁੱਤੇ ਗੋਲੀਆਂ ਉਸ ਟਾਈਮ ਇਸਤੇਮਾਲ ਹੁੰਦੀਆਂ ਜਦੋਂ ਕੰਮ ਤੋਂ ਵੀ ਛੁੱਟੀ ਮਿਲੇ। ਹਾਂਜੀ ਮੇਰੇ ਪੱਤੇ ਖਾਈ ਜਾਣਾ, ਨਾਲ ਕੈਮਰੇ ਅੱਗੇ ਬਹਿ ਕੇ, ਫਿਰ ਪਰਹੇਜ਼ ਨਹੀਂ ਹੁੰਦੇ ਉਸਤਾਦ ਜੀ। ਉਸਤਾਦ ਜੀ ਇਹ ਨਜ਼ਲੇ ਨਾ ਵੇਰੇ ਨਕਲ ਅੱਖਾਂ ਕਰਕੇ ਕਹਿੰਦਾ ਓਏ ਬਾਹਰ ਨਿਕਲ ਓਏ। ਕੱਲ ਉਹਨੇ ओ ਕਿਸੇ बस कर दे यार ना कर तू ना गल करी ओ नहीं तू हुन तू वैसे ही ना हुन कोई कर तू ठहर जा ਨਜ਼ਲੇ ਵਾਲੀ ਨਹੀਂ ਆ। ਯਾਰ ਤੇ ਪਤਾ ਕੀ ਹੈ ਭਾਵੇਂ ਨਜ਼ਲੇ ਲਈ ਨਹੀਂ ਜਦੋਂ ਤੂੰ ਬੋਲਦਾ ਨਾ ਮੈਨੂੰ ਉਹ ਯਾਦ ਆ ਜਾਂਦੀ ਤੂੰ ਨਾ ਬੋਲ ਮੇਰਾ ਠਹਿਰ ਜਾ ਮੈਨੂੰ ਭੁੱਲਣ ਦੇ। ਅਨੋਨੀ ਹਲਕਾ ਜਿਹਾ ਬਿਮਾਰ ਹੋਇਆ ਤੇ ਬੰਦੇ ਇਕੱਠੇ ਕਰਨ ਲੱਗ ਕਹਿੰਦਾ ਬਿਮਾਰੀ ਨਾਲ ਲੜਨਾ ਆਪਾਂ। ਨੋਨੀ ਦੇ ਨੱਕ ਚੋਂ ਇਧਰੋਂ ਦੀ ਕੀੜਾ ਮਾਰ ਕੇ ਇਧਰੋਂ ਦੀ ਨਿਕਲ ਗਿਆ। ਇਹਨੂੰ ਟੂਇਨ ਵਨ ਕਹਿੰਦੇ ਆ। ਨਹੀਂ ਨਿਕਲ ਸਕਦਾ ਸਰਾਖ ਹੁੰਦੇ ਆ ਭਾਜੀ ਨਾ ਪੂਰੀ ਚੀਜ਼ ਦਾ ਆਪਸ ਦੇ ਵਿੱਚ ਲਿੰਕ ਹੁੰਦਾ। ਤੁਸੀਂ ਕਿਸ ਟਾਈਮ ਤੁਸੀਂ ਕਦੀ ਗੌਰ ਕਰਨਾ, ਤੁਸੀਂ ਨੱਕ ਦੇ ਵਿੱਚ ਦਾਰੂ ਪਾਓ ਨਾ ਤੁਹਾਡੇ ਗਲੇ 'ਚ ਉਹਦਾ ਟੇਸਟ ਆਉਣ ਲੱਗ ਪੈਂਦਾ। ਹਾਂਜੀ ਇਦਾਂ ਹੀ ਹੈ ਸਾਜੀ। ਮੈਂ ਜ਼ਾਈਨੋਸਿਨ ਯੂਜ਼ ਕਰਦਾ ਸੀ, ਮੈਂ ਜ਼ਾਈਨੋਸਿਨ ਪਾਉਣਾ ਨਾ ਨੱਕ 'ਚ ਥੱਲੇ ਤੇ ਉਹ ਮੈਨੂੰ ਗਲੇ 'ਚ ਉਹਦਾ ਫੀਲ ਹੁੰਦਾ ਸੀ। ਕੰਨ ਦਾ ਨਹੀਂ ਮੇਰਾ ਹੱਲ ਹੁੰਦਾ, ਨਹੀਂ 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 ਕੰਨ ਦਾ ਰਸਤਾ ਗਲੇ ਤੱਕ ਨਹੀਂ ਹੈਗਾ। ਹੈ ਜੀ। ਇੱਧਰ ਪੁੱਛੋ ਜਿਹਦੀ ਇੱਕ ਸਾਈਡ ਬੰਦ ਆ। ਅੱਛੀ ਗੱਲ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ। ਇਹਨੂੰ ਕਹਿੰਦੇ ENT, ਹਾਂ ਈਅਰ ਨੋਜ਼ ਟੀਅਰ। ਅਰੇ ਗਾਡਰ ਵੀ ਜਾਂਦੇ ਨਾਲ। ਹਾਂ ਤੇ ਇਹਦਾ ਨਹੀਂ ਇਹ ਮੇਰੀ ਗੱਲ ਨਾਲ ਇਹਦਾ ਕਿੱਥੇ ਲੱਗਾ ਵੀ ਹੈ ਕਨੈਕਸ਼ਨ ਭਾਜੀ। ਮੈਂ ਤਾਂ ਦਵਾਈ ਪਾਉਣਾ, ਮੇਰੀ ਸਿੱਧੀ ਖਲਕ ਚਾਹੁੰਦੀ ਆ। ਕੰਨ 'ਚ ਵੀ ਹਾਂਜੀ ਨਹੀਂ ਇਹ ਨਹੀਂ ਹੋ ਸਕਦਾ, ਉਸਤਾਦ ਜੀ ਇਹ ਨਹੀਂ ਹੋ ਸਕਦਾ। ਉਹ ਭਾਜੀ ਇਹਦੇ ਅੰਦਰ ਦਾ ਨਿਜ਼ਾਮ ਪੁੱਠਾ ਹੋਇਆ। ਉਹ ਨਹੀਂ ਨਹੀਂ
ਸਾਜੀ ਇਹਦੇ ਕੰਨ 'ਚ ਪਾਈਏ ਤਾਂ ਗਿੱਟੇ ਤੱਕ ਆ ਜਾਂਦੀ। ਨਹੀਂ ਇਹ ਨਹੀਂ ਹੋ ਸਕਦਾ ਕਿਉਂਕਿ ਕੰਨ ਦੇ ਵਿੱਚ ਮੈਲ ਮਿੱਟੀ ਘਟਾ ਉਹ ਐਵੇਂ ਤੇਰੇ ਗਲੇ 'ਚ ਆਉਂਦਾ ਯਾਰ। ਨਹੀਂ ਉਹ ਕਲਟਨ ਜਿਹੜਾ ਲੱਗਾ ਹੁੰਦਾ ਨਾ ਪਰਦਾ, ਉਹ ਯਾਰ ਅੱਛਾ ਯਾਰ ਛੱਡ ਦਿਓ ਇਸ ਟੌਪਿਕ ਨੂੰ, ਖੁਦਾ ਦਾ ਵਾਸਤਾ ਯਾਰ ਕੋਈ ਹੋਰ ਗੱਲ ਕਰੋ। ਆਖਰੀ ਗੱਲ ਬਦਨ ਦਾ ਨਿਜ਼ਾਮ ਪੁੱਠਾ ਹੋਇਆ ਪਿਆ, ਉਹਨੇ ਤੇ ਅੰਦਰੋਂ ਸਾਰੀਆਂ ਨਾੜਾਂ ਇਕੱਠੀਆਂ ਕਰਕੇ ਐ ਲਪੇਟ ਕੇ ਇੱਕ ਸਾਈਡ ਤੇ ਟੰਗੀਆਂ। ਓਹੋ ਮੈਂ ਕਿਤੇ ਕੋਇਲ ਫਿੱਟ ਕਰਾਏ ਨਾਲਾਂ ਦੇ ਬਿਲ ਵੇਟਣ ਡਿਆ। ਤਾਜੀ ਅੱਖਾਂ ਚੋਂ ਨਿਛ ਮਾਰ ਲੈਂਦਾ ਵਾ, ਮਤਲਬ ਜਦੋਂ ਮਾਰਦਾ ਨਹੀਂ ਲਾਇਆ ਬਾਹਰ ਨਿਕਲ ਕੇ ਫੇਰ ਵਾਪਸ ਨਿਕਲ ਅੱਛਾ ਏਦਾਂ ਦਾ ਬੱਚਾ ਨਾ ਸਵੇਰੇ ਅੱਧੀ ਗੱਲ ਵਾਸੀ ਕਰੋ ਜਾ ਕੇ ਨਾਸ਼ਤਾ ਲੈ ਕੇ ਆਇਓ ਉਹ ਵਾਸੀ ਤੇ ਲਾ ਲਾ ਕਹਿੰਦੇ ਸਾਜੀ ਕਨੈਕਸ਼ਨ ਹੁੰਦਾ ਵਾ ਕੰਨਾਂ ਅੱਖਾਂ ਨੱਕਾਂ ਦਾ। ਇਹ ਪੁੱਠਾ ਚਵਾੜਾ ਲਾ ਕੇ ਗੂੰਗਾ ਹੋ ਗਿਆ। ਏਦਾਂ ਦਾ ਬੱਚਾ ਨਹਾਉਣ ਲੱਗਿਆ ਮਾਈਕਲ ਜੈਕਸਨ ਬਣਿਆ ਚੇਂਜਰਸ ਉਹ ਚਲਾ ਜਾ ਬੈਠੀ। ਅੱਛਾ ਸਾਡੀ ਵੈਸੇ ਕੌਮ ਦੀ ਤੁਸੀਂ ਚੈੱਕ ਕਰੋ ਵਾਕਈ ਹੈ ਜਲਦਬਾਜ਼ੀ ਕਿ ਨਾ ਸਾਹਮਣੇ ਬੰਦਾ ਖਲੋਤਾ ਨਾ ਤੇ ਉਹਨੂੰ ਤੁਸੀਂ ਕਹਿਣਾ ਵਾ ਕਿ ਇਦਾਂ ਕਰ ਤੂੰ ਨਾ ਪਾਣ ਲਵਾ ਕੇ ਲਿਆ ਮੇਰਾ, ਤੇ ਉਹ ਉੱਥੇ ਖੜਾ ਵਾ ਯਾਨੀ 5 ਸਕਿੰਟ ਨਾਲ ਜਾਂ 3 ਸਕਿੰਟ ਨਾਲ ਕੋਈ ਫਰਕ ਨਹੀਂ ਪੈਣਾ, ਲੇਕਿਨ ਉਹ ਬਾਸੀ ਜਿਹੜੀ ਲੈਣੀ ਨਾ ਉਹ ਸਕੂਨ ਨਾਲ ਨਹੀਂ ਲੈਣੀ, ਉਹਦੇ ਵਿੱਚ ਹੀ ਉਦਾਂ ਹੀ ਗੱਲ ਕਰਨੀ ਹੈ। ਆਹੋ ਪਾਣ ਫੜ ਕੇ ਲਿਆ ਉਹ ਵਿੱਚ ਹੀ ਕਹਿਣਾ ਪਾਣ ਫੜ ਕੇ ਲਿਆ। ਅੱਛਾ ਵੀ ਤੂੰ ਇੱਕ ਪਾਣ ਲੈ ਕੇ ਇੰਜ ਕਰ ਲਾ ਯਾਨੀ ਕੀ ਮੈਂ ਠੀਕ ਕਰਾਂਗਾ ਇਸ ਕੌਮ ਦਾ, ਮੈਨੂੰ ਸਮਝਾ। ਗੱਲ ਕਰਦੇ ਨੇ ਛਮਾ ਦਿੰਦੇ ਸਾਜੀ। ਨਹੀਂ ਨੈਟ 'ਚ ਗੁਫ਼ਤਗੂ ਕਰਨਗੇ ਉਹ ਮੋਟਰ ਚਲਾ ਮੋਟਰ ਵੀ ਚਲਾਉਣੀ ਹੈ ਤੂੰ ਰਾਮ ਦਾ ਬਹਿ ਜਾ। ਸਾਜੀ ਆਨਲਾਈਨ ਕੰਮ ਫਿੱਟ ਕਰਨਾ। ਕਰਕੇ ਬੰਦੇ ਨੇ ਗੁਫ਼ਤਗੂ ਅੱਛੀ ਕਰਦੇ ਕਰਦੇ ਵਿੱਚ ਐਸਾ ਫਿੱਕਾ ਢਕਾਨ ਮਾਰੇਗੀ ਯਾਰ। ਦੇਖੋ ਸਾਰਾ ਮੈਂ ਬੰਦੋਬਸਤ ਕਰ ਰਿਹਾ, ਤੁਸੀਂ ਕੀ ਕੀਤਾ? ਸਾਜੀ ਇਹ ਨਿਚ ਦੇ ਵਿੱਚ ਲਫ਼ਜ਼ ਵੀ ਕਹਿ ਦਿੰਦੇ ਛੂ ਸੀ ਉੱਤੇ। ਛੂ ਸੀ ਉੱਥੇ ਲੈ ਵੀ ਨਹੀਂ ਹੁਣ ਤੂੰ ਭਾਵੇਂ ਨਾ ਬੋਲੀ। ਤੇਰਾ ਹੱਕ ਅਦਾ ਹੋ ਗਿਆ ਵਾ। ਹਾਂ ਬਈ ਉਸਤਾਦ ਜੀ ਮਿੱਠਾ ਆਪਣੀ ਮਸ਼ੂਕ ਨਾਲ ਹੋਟਲ 'ਚ ਗਿਆ ਤੇ ਉੱਥੇ ਛਿੱਤਰ ਮਾਰ ਕੇ ਵੇਟਰ ਨੂੰ ਬੁਲਾ ਰਿਹਾ ਉਹ ਘੱਟੋ ਘੱਟੀ ਹੋਈ ਵਿਚਾਰੀ। ਆਬਾਸ ਮਦਾਰੀ ਸੀ ਡਾਕੂ ਬਣ ਗਿਆ। ਕੰਧ ਟੱਪਣੀ ਸੀ, ਦੂਸਰੇ ਡਾਕੂ ਨੂੰ ਬੱਕਰੇ ਵਾਲਾ ਸਟੂਲ ਨਹੀਂ ਉੱਤੇ ਚੜਾ ਕੇ ਕੰਧ ਟਪਾਉਂਦੇ। ਮਦਾਰੀ ਸੀ ਤੇ ਡਾਕੂ ਬਣ ਗਿਆ। ਮਦਾਰੀ ਸੀ ਤੇ ਡਾਕੂ ਬਣ ਗਿਆ। ਉਸਤਾਦ ਜੀ ਅੱਜ ਪਿਸਤੌਲ ਰੱਖ ਕੇ ਕਹਿੰਦੇ ਆ ਬੱਚਾ ਜਮੂਰਾ ਕੱਢਦੇ ਜੋ ਕੋਈ ਹੈ। ਸਾਜੀ ਮਦਾਰੀ ਸੀ ਤੇ ਡਾਕੂ ਬਣ ਗਿਆ ਤੇ ਉਹਨੂੰ ਕਹਿਣ ਡਿਆ ਲਟਾਏਗਾ। ਸਾਜੀ ਮਿੱਠਾ ਮਦਾਰੀ ਸੀ ਤੇ ਆ ਡਾਕੂ ਵੀ ਕੱਢੇਗਾ ਚੋਕਾ ਜਾਗਾ ਹੀ। ਸਾਜੀ ਮਿੱਠਾ ਮਦਾਰੀ ਸੀ ਤੇ ਡਾਕੂ ਬਣ ਗਿਆ, ਤੇ ਜਿੱਥੇ ਡਾਕਾ ਮਾਰਨਾ ਸੀ ਨਾ ਉੱਥੇ ਬਾਂਦਰ ਤੇ ਰਿਛ ਲੈ ਕੇ ਖਲੋਤਾ। ਮਦਾਰੀ ਸੀ ਡਾਕੂ ਬਣ ਗਿਆ। ਡਾਕਾ ਡੂਕਾ ਮਾਰ ਕੇ ਦੂਸਰੇ ਡਾਕੂ ਕਹਿੰਦਾ ਚਲੋ ਸਿਰ ਤੇ ਟੱਪਾ ਰੱਖ ਕੇ ਫਿਰ ਆਲੇ ਦੋੜੇ ਫਿਰ ਪੈ ਕੇ ਬੰਦੇ ਨੂੰ ਲੁੱਟ ਕੇ ਕਹਿੰਦਾ ਹੁਣ ਤੈਨੂੰ ਸਹੁਰਿਆਂ ਦੇ ਘਰ ਜਾ ਕੇ ਦਿਖਾਵਾਂਗਾ। ਨਹੀਂ ਰਾਤ ਨੂੰ ਕੰਧ ਟੱਪ ਕੇ ਛਾਲ ਮਾਰ ਕੇ 3 ਵਜੇ ਰਾਤ ਦੇ ਉਹਨਾਂ ਦੇ ਵਿਹੜੇ 'ਚ ਸਾਰਾ ਆਪਣਾ ਸੈਟਅਪ ਲਾ ਕੇ ਬਾਂਦਰ ਵੀ ਕੱਢ ਕੇ ਕੁੰਡੀ ਲਾ ਕੇ ਪਿਸਤੌਲ ਹੱਥ ਫੜ ਕੇ ਸਾਰਿਆਂ ਨੂੰ ਉਠਾ ਕੇ ਕਹਿ ਰਿਹਾ ਚੱਲ ਵੀ ਜਾ ਤਰਾ ਉਹ ਭਾਈ ਕੋ ਫੜ ਕੇ ਲਿਆ ਜੀ ਜੋ ਕੁਛ ਹੈਗਾ ਉਹ ਭਾਈ ਕੋ ਆ ਬਾਜੀ ਕੋ ਜ਼ੇਵਰ ਵੀ ਲਵਾ ਕੇ ਲਿਆ ਸਾਰਾ ਚੱਲ ਦਰਾ ਬੱਚਾ ਜਮੂਰਾ ਬਰਮ ਲੁੱਟਿਆ ਜਾਏਗਾ ਕਹਿੰਦਾ ਜੀ ਉਸਤਾਦ ਲੁੱਟਿਆ ਜਾ ਫਿਰ ਚੱਲ। ਸਰਕਸ ਵਾਲਾ ਸੀ ਡਾਕੂ ਬਣ ਗਿਆ। ਹਾਂ ਅੱਗ ਵਾਲੇ ਕੜ ਦੇ ਵਿੱਚੋਂ ਲੰਘ ਕੇ ਜਾ ਕੇ ਡਾਕਾ ਮਾਰਨ ਡਿਆ। ਉਹਨਾਂ ਨੂੰ ਕਹਿੰਦਾ ਉਹਨਾਂ ਦੇ ਘਰ ਦਾ ਬੂਹਾ ਸਾੜਦਾ। ਪਹਿਲੇ ਕੰਧ ਨਹੀਂ ਟੱਪਦਾ, ਉਹਨਾਂ ਦੇ ਲੱਕੜ ਦੇ ਬੂਹੇ ਤੇ ਤੇਲ ਪਾ ਕੇ ਅੱਗ ਲਾ ਦਿੰਦਾ। ਜਦੋਂ ਬਿਲਕੁਲ ਅੱਗ ਲੱਗੀ ਤਾਂ ਉਹਦੇ ਵਿੱਚੋਂ ਲੰਘ ਕੇ ਜਾਂਦਾ। ਸਰਕਲ ਖਰਾਬ ਸੀਗਾ ਤੇ ਡਾਕੂ ਬਣ ਗਿਆ। ਉਹਨਾਂ ਦੇ ਘਰ ਦੇ ਸ਼ਾਮਾਂ ਜਾ ਕੇ ਇੰਜ ਕਰਦਾ ਹੁੰਦਾ ਗਲਾਸ ਬੋਲੀਆਂ ਪਿਆਲੀ। ਯਾਰ ਗਲਾਸ ਕੌਲੀਆਂ ਪਿਆਲੀਆਂ ਇੰਜ ਕਰਦਾ ਬਾਹਰ ਆ ਗਿਆ। ਨਹੀਂ ਸਰਕਸ ਵਾਲਾ ਸੀ ਡਾਕੂ ਬਣ ਗਿਆ ਤੇ ਪਹਿਲੇ ਬਰੀਕ ਤਾਰ ਬਣ ਰਿਹਾ ਉਹਨਾਂ ਦੇ ਘਰ ਦੇ ਇੱਧਰ ਉੱਧਰ ਮੁੜ ਕੇ ਤਾਰ ਦੇ ਉੱਤੇ ਵੱਡੀ ਸੋਟੀ ਫੜ ਕੇ ਜਾ ਰਿਹਾ। ਥੱਲੇ ਨੂੰ ਕਹਿ ਰਿਹਾ ਹਿੱਲਿਓ ਨਾ ਮੈਂ ਆ ਰਿਹਾ ਹਿੱਲਣਾ ਨਹੀਂ, ਕਿਸੇ ਨੇ ਪੁਲਿਸ ਨੂੰ ਫੋਨ ਨਹੀਂ ਕਰਨਾ, ਆ ਰਿਹਾ ਬਸ ਮੈਂ। ਨਾਲੇ ਲੁੱਟਣ ਦੇ ਉਹਨਾਂ ਨੂੰ, ਨਾਲੇ ਇੱਥੇ ਮੱਥੇ ਤੇ ਬਾਂਸ ਖੜਾ ਕੀਤਾ ਓਏ ਆਹੋ ਨਹੀਂ ਜੀ ਸਰਕਸ ਵਾਲਾ ਸੀ ਡਾਕੂ ਬਣ ਗਿਆ ਤੇ ਦੂਸਰੇ ਡਾਕੂ ਨੇ ਕੰਧ ਟੱਪ ਲਿਆ। ਕਹਿੰਦਾ ਨਹੀਂ ਜੀ ਮੈਂ ਰੱਸਾ ਟੱਪਦਾ ਹੁੰਦਾ। ਸਾਜੀ ਸਰਕਸ ਵਾਲਾ ਸੀ ਤੇ ਡਾਕੂ ਬਣ ਗਿਆ, ਲੁੱਟ ਕੇ ਐਂ ਕਰ ਰਹੀ। ਹਾਂ ਟੋਪੀ ਦੇ ਵੀ ਇੱਕ ਡਾਕਾ ਮਾਰਨ ਚਲਾ ਗਿਆ। ਮਦਾਰੀ ਸਰਕਸ ਵਾਲਾ ਸੀ, ਡਾਕਾ ਮਾਰਨ ਚਲਾ ਗਿਆ। ਡਾਕਾ ਡੋਕਾ ਮਾਰ ਕੇ ਤੇ ਉਹਨਾਂ ਦੇ ਡੈਕ ਨਾਲ ਰੱਖਿਆ, ਉੱਤੇ ਗਾਣਾ ਲਾਉਂਦਾ ਸੀ ਜੀਨਾ ਯਹਾਂ ਮਰਨਾ ਯਹਾਂ ਇਸਕੇ ਇੰਜ ਕਰਦਾ ਕਰਦੇ ਘਰੋਂ ਬਾਹਰ ਆਏ।
ਯਾਰ ਦੱਸ ਸਰਕਸ ਵਾਲਾ ਸੀਗਾ ਦੂਰ ਰਸਾ ਬੰਨਿਆ ਉਧਰੋਂ ਐਂ ਛਲਾਂਗ ਮਾਰ ਕੇ ਸ਼ਾਇਦ ਚੱਕ ਕੇ ਫਿਰ ਪਿੱਛੇ ਆ ਜਾਂਦਾ। ਸਰਕਾਰ ਸਰਕਸ 'ਚ ਕੰਮ ਕਰਦਾ ਸੀ ਤੇ ਸਾਜੀ ਡਾਕੂ ਬਣ ਗਿਆ ਤੇ ਸਾਰੇ ਘੋੜੇ ਛਿੱਲੇ ਗਏ। ਕਿਉਂ ਛੋਟੇ ਘੋੜੇ ਤੇ ਚਲ ਗਿਆ ਸੀ। ਉਹ ਸਰਕਸ ਵਾਲਾ ਉਹ ਇੱਕ ਸਰਕਸ ਚੋਂ ਨਿੱਕਾ ਸਾਈਕਲ ਨਹੀਂ ਚਲਾਉਂਦੇ ਐਡਾ ਆਹੋ ਤੇ ਖੇਤੀ ਕਰਕੇ ਪਿੱਛੇ ਉਹਦਾ ਬੈਗ ਪਾ ਕੇ ਤੇ ਉਸ ਸਾਈਕਲ ਤੇ ਚਲਾ ਉਹ ਬੰਦੇ ਨੇ ਪੈਦਲ ਤੁਰਨ ਨਹੀਂ ਫੜ ਲਿਆ ਉਹਨੇ ਕਿ ਚੱਲੋ ਆ ਤੇ ਨਾਲ ਜਾਣੇ ਨਾਲ ਦੇ ਰਿਹਾ ਕਹਿੰਦਾ ਤੂੰ ਸਹੀ ਨਹੀਂ ਕਿਹਾ ਸਰਕਸ ਵਾਲੇ ਡਾਕੂ ਬਣ ਗਿਆ, ਹੁਣ ਦਾ ਘਰ ਲੁੱਟ ਕੇ ਤੇ ਅੱਗ ਵਾਲੀ ਆਈਟਮ ਕਰਨ ਡਿਆ ਉਹ। ਸਰਕਸ ਵਾਲਾ ਤੇ ਡਾਕੂ ਬਣ ਗਿਆ ਤੇ ਕੁੱਤੀ ਰੱਖੀ ਆ ਬੜੇ ਟਾਈਮ ਦੱਸਦੀ ਕਿੱਟੀ ਕਿਤਨੇ ਵਜੇ ਕਰੂੰ ਉਹ ਦੱਸਣ ਦੀ 10 ਵਜੇ 11 ਵਜੇ। ਉਸਤਾਦ ਜੀ ਤੁਹਾਡੇ ਜੋ ਕਿਸੇ ਨੇ ਸਰਕਸ ਮੇਰੇ ਹਾਲ ਵੇਖੀ ਨਹੀਂ ਸਾਰੇ ਹਾਂਜੀ ਸਾਰੇ ਵੇਖਦੇ ਸਾਰਿਆਂ ਨੂੰ ਐਟਮਾਂ ਹੋਣਗੀਆਂ ਸਾਰੇ ਉਸਤਾਦ ਜੀ ਸਰਕਸ ਵਾਲਾ ਸੀ ਤੇ ਡਾਕੂ ਬਣ ਗਿਆ ਤੇ ਜਿਹੜੀ ਗਲੀ 'ਚ ਲੰਘਦੇ ਸੀ ਲੋਕੀ ਕਹਿੰਦੇ ਸੀ ਹਾਏ ਰਾਨੀ ਡਾਕੂ। ਲੱਕੀ ਰਾਣੀ ਡਾਕੂ ਸਰਕਸ ਵਾਲਾ ਸੀ ਡਾਕਟਰ ਬਣ ਗਿਆ। ਡਾਕਟਰ ਅੱਛਾ ਆਪਣਾ ਕਲੀਨਿਕ ਪਾਇਆ, ਨਾਮ ਰੱਖਿਆ ਲੱਕੀ ਰਾਣੀ ਹੈਲਥ ਕਲੀਨਿਕ। ਸਰਕਸ 'ਚ ਕੰਮ ਕਰਦੇ ਡਾਕਟਰ ਬਣ ਗਿਆ, ਮਰੀਜ਼ ਖਿਲਾਰ ਕੇ ਅੰਜ ਟੀਕੇ ਮਾਰਨੇ ਆ। ਸਰਕਸ ਵਾਲਾ ਸੀ ਤੇ ਡਾਕਟਰ ਬਣ ਗਏ ਤੇ ਕਲੀਨਿਕ ਦੇ ਆਲੇ ਦੁਆਲੇ ਕਿੰਨੇ ਮੌਤ ਦੇ ਖੂਹ ਲੱਗੇ। ਨਹੀਂ ਉਹ ਅੱਛੀ ਗੱਲ ਮਰੀਜ਼ ਨੂੰ ਇੰਜ ਸਾਰਾ ਕਰਕੇ ਐ ਖਿਲਾਰ ਕੇ ਤੇ ਵਜੇ ਮਾਰਦੇ ਆ ਤੇ ਉਹਦੇ ਆ ਵੱਜੀ ਤੇ ਕਹਿੰਦਾ ਟੈਂਟ ਅਗਲਾ ਸਹੀ ਵੱਜੇ ਸਰਕਸ ਵਾਲਾ ਸੀ ਡਾਕਟਰ ਬਣ ਗਿਆ ਤੇ ਅੰਦਰ ਅਨਾਉਂਸਮੈਂਟ ਵੀ ਹੋਣੀ ਫੁੱਲ ਡੱਬਾ ਪ੍ਰੋਗਰਾਮ ਦੀ, ਇੱਕ ਟਿਕਟ ਤੇ 2 ਆਪਰੇਸ਼ਨ ਦੀ, ਇੱਕ ਟਿਕਟ 2 ਆਪਰੇਸ਼ਨ ਦੀ। ਲੇਡੀਆਂ ਬਾਹਰ ਆ ਜਾਂਦੀਆਂ, ਨਰਸਾਂ ਸਾਰੀਆਂ ਨੇ ਲਿਬਾਸ ਪਾ ਕੇ ਰੋਂਦੀਆਂ। ਲੇਡੀਆਂ ਬਾਹਰ ਕੰਮ ਕਰਕੇ ਫਨਕਾਰਾ ਕੰਮ ਕਰਕੇ ਇਹ ਅਤੌਲਾ ਚੈੱਕ ਕਰੋ ਜੀ, ਇਹ ਵੈਕਸੀਨੇਸ਼ਨ ਚੈੱਕ ਕਰੋ ਜੀ, ਸਾਰੇ ਆਪਰੇਸ਼ਨ ਇੱਥੇ ਜੱਜ ਬੈਠੇ ਹੋ। ਉਸਤਾਦ ਜੀ ਸਰਕਸ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਚੀਤੇ ਵਾਲਾ ਲਿਬਾਸ ਪਾ ਕੇ ਬੁਖਾਰ ਚੈੱਕ ਕਰਨ ਡਿਆ। ਬੰਦੇ ਨੂੰ ਉੱਠ ਕੇ ਡੋਲੀ 'ਚ ਬਾਹਰ ਦੇ ਉੱਤੇ ਭੇਜ ਦਿੰਦਾ ਡੋਲੀ ਨਹੀਂ ਚੱਲਦਾ ਕਿੰਨਾ ਲੁੱਟ ਕੇ ਉਹਨੂੰ ਉੱਤੇ ਕਰ ਦਿੰਦੇ ਕੁਝ ਕਰ ਨਾ ਸਕਣ। ਸਰਕਸ ਵਾਲਾ ਸੀ ਡਾਕਟਰ ਬਣ ਗਿਆ, ਆਪਰੇਸ਼ਨ ਥੀਏਟਰ ਦੇ ਜਿਹੜੇ ਸਾਰੇ ਜਾਨਵਰ ਵੀ ਬੜੇ, ਸ਼ੇਰ ਵੀ ਬੜਿਆ, ਹਾਥੀ ਬੜਿਆ, ਉਹ ਹਾਥੀ ਕੈਂਚੀ ਫੜਾਉਣ ਡਿਆ ਨਿਕਲ ਉਹਦੇ ਪ੍ਰੈਸ਼ਰ ਕਰੀ ਜਾਂਦੇ। ਲੈ ਗੋਲੀ ਦੇ ਦੇ ਯਾਰ ਸਾਜੀ ਇਹ ਗੋਲੀ ਦੇ ਦੇ ਯਾਰ, ਮੇਰੀ ਦਾੜ 'ਚ ਬਹੁਤ ਦਰਦ ਹੋ ਰਿਹਾ ਕਸਮ ਨਹੀਂ। ਉਸਤਾਦ ਜੀ ਨਜ਼ਰ ਲੱਗੀ ਤੁਹਾਨੂੰ? ਨਹੀਂ ਮੇਰੇ ਬਹੁਤ ਦਰਦ ਹੋ ਰਿਹਾ ਉਹ ਨਹੀਂ ਹਸਾ ਹੀ ਬੜਾ ਦਿੱਤਾ ਉਹਨੂੰ। ਬਾਬਾ ਜੀ ਰਹਿੰਦੇ ਆ ਭੰਮੀਪੁਰੇ, ਉਸਤਾਦ ਜੀ ਕਿਲ ਫੜ ਕੇ ਦੇ ਸਟੀਲ ਦਾ ਐਡਾ ਲੰਮਾ ਹਾਂ 1.5 ਇੰਚ। ਉਹ ਤੁਸੀਂ ਸਿਰ ਇੰਜ ਰੱਖਣਾ ਵਾ, ਤੁਹਾਡੀ ਦਾੜ ਦਾ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਦਾੜ 'ਚ ਕਿਹੜੀ ਦਰਦ ਹੋਈ ਸੀਗੀ। ਇਦਾਂ ਹੀ ਇਹ ਕਿਹੜੀ ਗੋਲੀ ਹੈ? ਇਹ ਜੀ ਆ ਜਿਹੜੀ ਬੁਲਾਣ ਦਿੱਤੀ ਇਹ ਦਾੜ ਦਰਦ ਦੀ ਗੋਲੀ ਹੈ। ਇਹ ਗੋਲੀ ਮੂੰਹ 'ਚ ਖਾ ਖੂਚ ਕਿਦਾਂ ਹੋ ਰਿਹਾ ਹੈ ਹਫਤਾ ਹੋ ਗਿਆ। ਹਾਏ ਚਲੋ ਜੀ ਉਸਤਾਦ ਜੀ ਸਰਕਸ ਵਾਲਾ ਸੀ ਡਾਕਟਰ ਬਣ ਗਿਆ ਤੇ ਇੱਕ ਬੰਦੇ ਦਾ ਐਕਸੀਡੈਂਟ ਹੋਇਆ, ਕਹਿੰਦਾ ਇਹਨੂੰ ਐਮਰਜੈਂਸੀ ਵਿੰਗ 'ਚ ਲੈ ਗਏ। ਆਹੋ ਉਸਤਾਦ ਜੀ ਸਰਕਸ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਉਹਨੂੰ ਇੱਕ ਬੰਦੇ ਨੂੰ ਖੰਘ ਦਾ ਮਸਲਾ ਸੀ ਤੇ ਉਹਦੇ ਧੋਣ ਨਾਲ ਸਰੀਆ ਲਾ ਕੇ ਵਿੰਗਾ ਕਰਨ। ਸਰਕਸ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਪਿੱਛੇ ਡਰਮ ਸੈੱਟ ਵਾਲੇ ਭਾਈ ਉਧਰੋਂ ਟੀਕਾ ਲਾਉਂਦੇ ਸੀ, ਉਹ ਪਿੱਛੋਂ ਕਹਿੰਦੇ ਸਰਕਸ ਦੇ ਨਾਲ ਆਪਣੇ ਸਾਰੇ ਆਈਟਮਾਂ ਵੀ ਨਾਲ, ਬੰਦੇ ਵੀ ਨਾਲ, ਡਰਾਮਾ ਵਾਲਾ ਵੀ ਨਾਲ, ਪਿਆਨੋ ਵਾਲਾ ਵਿੱਚ ਵੱਡਾ ਜਿਹਦੇ 'ਚ ਸਾਰਾ ਉਹ ਇੰਸਟਰੂਮੈਂਟ ਉਹ ਵੀ ਨਾਲ ਚੁੱਕਿਆ। ਸਾਈਕਲ ਚੈਂਪੀਅਨ ਸੀ ਡਾਕਟਰ ਬਣ ਗਿਆ। ਹਾਂ ਸਾਈਕਲ ਦੇ ਉੱਪਰ ਖਲੋਤੇ ਹੋਏ ਮਰੀਜ਼ ਚੈੱਕ ਕਰਨ ਡਿਆ, ਸਾਈਕਲ ਤੇ ਜਾਣਾ। ਹਾਂ ਓਕੇ ਅੱਛਾ ਹੁਣ ਸਿੰਗਲ ਵਾਲਾ ਨੋਨੀ ਸਰਕਸ ਵਾਲਾ ਸੀ ਤੇ ਡਾਕਟਰ ਬਣ ਗਿਆ, ਪਹਿਲੇ ਜਾ ਕੇ ਆਪਣਾ ਕਲੀਨਿਕ ਠੋਕਦੇ ਹੋ। ਕਿੱਲੇ ਅੱਛਾ ਜਿਹੜੇ ਮਹੱਲੇ 'ਚ ਡਾਕੇ ਮਾਰਨੇ ਸੀ ਨਾ, ਉੱਥੇ ਜਾ ਕੇ ਪਹਿਲੇ ਬਾਹਰ ਟੈਂਟ ਵੀ ਲਾ ਰਿਆ ਕਰ। ਤਾਂ ਜੀ ਇਹ ਸਰਕਸ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਉਹ ਮਰੀਜ਼ ਚੈੱਕ ਕਰਾਉਣੇ ਕਹਿੰਦੇ ਨਹੀਂ ਸਰ ਹਲੇ ਡਾਕਟਰ ਸਾਹਿਬ ਟੂਪਾਂ ਵਾਲਾ ਗਾਣਾ ਕਰਨ ਦੇ। 2 ਮਿੰਟ ਬੈਠੋ ਡਾਕਟਰ ਟੂਪਾਂ ਦਾ ਗਾਣਾ ਕਰਕੇ ਆ ਰਹੇ। ਸਰਕਸ ਵਾਲਾ ਜੀ ਡਾਕਟਰ ਬਣ ਗਿਆ, ਮਰੀਜ਼ ਕਿੱਲਾਂ ਵਾਲੀ ਫੜੀ ਤੇ ਲੰਮੇ ਪਾਇਆ ਨਹੀਂ ਕਰਕੇ। ਓਏ ਉਹ ਜੈਨੂਨ ਪੈਂਦੇ ਆ ਲੰਮੇ ਉੱਤੇ। ਉਸਤਾਦ ਜੀ ਉਹਦੇ ਵਿੱਚ ਕੀ ਹਿਸਾਬ ਹੁੰਦਾ ਉਹ? ਹੱਥ ਦੀ ਸਫਾਈ ਹੈ ਬਸ, ਹੋਰ ਕੁਝ ਉਹ ਨਹੀਂ ਯਾਰ। ਕਿੱਲ ਪੁੱਠੇ ਠੋਕੇ ਹੁੰਦੇ ਆ, ਟੋਪੀਆਂ ਉੱਪਰ ਹੁੰਦੀਆਂ ਵਾ। ਅੱਛਾ ਯਾਰ ਕਾਲੂ ਨਹੀਂ ਨਿਕਲ ਵੀ ਜੈਨੂਨ ਹੁੰਦੇ। ਉਸਤਾਦ ਜੀ ਮੈਂ ਵੀ ਸੁਣਿਆ ਵੀ ਜੇ ਕਿੱਲਾਂ ਦੀ ਨੋਜ਼ ਹੁੰਦੀ ਨਾ ਉਹਦੇ ਉੱਪਰ ਸਿਲੀਕੋਨ ਲਾਈ ਹੁੰਦੀ ਉਹਨਾਂ ਨੇ ਹਲਕੀ ਹਲਕੀ ਭਰ ਜੀ ਰੱਖ ਕੇ, ਉਹ ਤਾਂ ਨੂੰ ਓਏ ਆਹੋ ਯਾਰ ਲੈ ਉਹ ਨਹੀਂ ਬੜਾ ਕਲੀਅਰ ਦਿਖਾਉਂਦੇ ਆ। ਉਸਤਾਦ ਜੀ ਉਹ ਕੋ ਤਰੀਕਾ ਵਾ, ਉਹ ਕੋ ਸੈਟਅਪ, ਜਦੋਂ ਕੋ ਬੈਲੈਂਸ ਆ ਕੇ ਜਦੋਂ ਤੁਸੀਂ ਪੂਰਾ ਬੈਲੈਂਸ ਪੇਦੇ ਨਾ, ਥੋੜਾ ਜਿਹਾ ਤੁਸੀਂ ਬਰਦਾਸ਼ਤ ਕਰਨਾ ਤੇ ਉਹ ਕਿਉਂਕਿ ਉਹ ਪੂਰਾ ਹੁੰਦਾ ਨਾ ਇੰਜ ਕਰਕੇ ਬੋਡੀ ਦਾ, ਲੇਕਿਨ ਸਾਰੀ ਫੇਰ ਵੀ ਇੱਕ ਕਿੱਲ ਸਮਝੋ ਬਾਹਰ ਹੈ ਉਸਤਾਦ ਜੀ ਇਹ
ਕੱਲਾ ਫਿੰਗਰ ਤੁਸੀਂ ਚੁੱਕੋਗੇ ਨਾ, ਕੱਲੀ ਉਂਗਲ ਇਹ ਚੁਭੇਗੀ। ਜਦੋਂ 4 ਉਂਗਲਾਂ ਤੁਸੀਂ ਇਕੱਠੀਆਂ ਕਰ ਲਈ ਫਿਰ ਨਹੀਂ ਚੁਭਣਗੀਆਂ। ਉਹ ਜ਼ਿਆਦਾ ਤਾਦਾਦ ਚ ਹੁੰਦੇ ਨਹੀਂ ਚੁਭਦੇ। ਨਹੀਂ ਚੁੱਭਦੇ ਤੇ ਹੱਦੇ ਨਹੀਂ, ਦਲੀਲ ਚੈੱਕ ਕਰ। ਮਿਹਨਤ ਤੇ ਵਿਚਾਰੇ ਕਰਦੇ ਆ, ਉਹਨਾਂ ਦੀ ਉਹ ਜਾਨ ਹਥੇਲੀ ਤੇ ਹੁੰਦੀ। ਬਿਲਕੁਲ। ਕਈ ਮਰੇ ਵੀ ਉਤੋਂ ਤਾਰਾਂ ਤੋਂ, ਉਹ ਜਿਹੜੇ ਕੁੜੀਆਂ ਪੈਦਲ ਜਾਂਦੀਆਂ ਨੇ, ਉਹ ਕਈ ਡਿੱਗ ਕੇ ਮਰੀਆਂ ਨੇ। ਇਹਦਾ ਸਕਾ ਫੁੱਫੜ ਮਰਿਆ ਉਸਤਾਦ ਜੀ। ਹਾਂਜੀ ਇਦਾਂ ਹੀ। ਉਹ ਤਾਂ ਖੈਰ ਘਰ ਦੀ ਖੁਦਕੁਸ਼ੀ ਨੇ ਭੁੱਖ ਨਾ ਮਰਿਆ ਨਾ, ਉਹਦਾ ਕੋਈ ਰੌਲਾ ਨਹੀਂ। ਸ਼ੇਰਾਂ ਦੇ ਪਿੰਜਰੇ 'ਚ ਵੜ ਜਾਂਦੇ ਆ। ਹਾਂਜੀ ਤਾਂ ਉਹ ਵੀ ਸ਼ੇਰ ਸਾਜੀ, ਉਹ ਕੀ ਕਹਿੰਦੇ ਸਰਕਸ ਵਾਲੇ ਹੁੰਦੇ, ਕੁਛ ਨਹੀਂ ਕਹਿੰਦੇ ਉਹ। ਸਰਕਸ ਵਾਲੇ ਹੁਣ ਜਿਹੜੇ ਮਰਜ਼ੀ ਤੋਂ ਭੂਤਰਿਆ ਹੀ ਆਲੇ ਘਰਾਂ 'ਚ ਪਾਲੇ ਹੁੰਦੇ ਇਹਨਾਂ ਨੇ, ਇਹ ਫੜ ਨਹੀਂ ਲੈਂਦੇ ਕਿਸ ਟਾਈਮ। ਸਹੀ ਗੱਲ। ਜਾਨਵਰ ਦਾ ਕੋਈ ਪਤਾ ਨਹੀਂ ਭਰਾਵਾ। ਸਰਕਸ ਦਾ ਕੰਮ ਕਰਦਾ ਸੀ ਤੇ ਡਾਕੂ ਬਣ ਗਿਆ ਭਾਈ। ਇੰਜ ਹਲਕ ਚੋਂ 3 ਤਲਵਾਰਾਂ ਕੱਢ ਕੇ ਉਹਨਾਂ ਨੂੰ ਕਹਿੰਦਾ ਕੱਢ ਤੂੰ ਜੋ ਉਹ ਇੱਥੋਂ ਨਹੀਂ ਆਉਂਦੇ। ਆਹੋ ਐ ਕਰਕੇ ਲਿਆ ਵੀ ਕਰ ਦੇ ਜੁਗ ਜਗ। ਅਜੇ ਤਲਵਾਰ ਮੁੜ ਜਾਂਦੀ, ਇਦਾਂ ਰਿੰਗ ਬੰਦ ਰਹਿੰਦੀ ਮੂੰਹ ਦੇ ਵਿੱਚ। ਹੈ ਹਾਂਜੀ ਉਹ ਅੰਦਰ ਤੇ ਨਹੀਂ ਜਾਂਦੀ। ਉਹ ਦੂਜੀ ਹੁੰਦੀ ਆ ਸਾਦਾ। ਅੱਛਾ ਜੀ। ਨਹੀਂ ਹੁੰਦੀ ਤੇ ਮਤਲਬ ਸਿੱਧੀ ਹੁੰਦੀ। ਨਹੀਂ ਯਾਰ, ਉਹ ਤੁਸੀਂ ਪਕਾਣਾ ਨਹੀਂ ਦੇਖਿਆ, ਉਹ ਜਿਹੜਾ ਹੁੰਦਾ ਉਦਾਂ ਦਾ ਹੁੰਦਾ, ਉਹਨੂੰ ਖੋਲਿਆ ਹੁੰਦਾ ਤੇ ਤਲਵਾਰ ਇਦਾਂ ਕਰਦੇ, ਇੱਥੇ ਉਹਦਾ ਨੱਟ ਜਾ ਬਣ ਜਾਂਦਾ। ਸਾਜੀ ਐਂਚੀ ਟੇਪ ਵਾਲਾ ਲੋਹਾ ਹੁੰਦਾ, ਐਂਚੀ ਟੇਪ ਵਾਲਾ ਲੋਹਾ ਨਹੀਂ ਹਾਂ ਫਿਰ ਜਾਂਦਾ, ਉਹ ਉਹਦਾ ਹੁੰਦਾ ਵਾ। ਅੱਛਾ ਉਹਨੂੰ ਇੱਕ ਜਗ੍ਹਾ ਤੇ ਮੋੜਦੇ, ਉਹ ਘੁੰਮਦੇ ਮੁੜ ਕੇ ਰੈਂਜ ਕਰੀ ਜਾਂਦੇ ਤੋਂ ਅੰਦਰ ਰੋਲ ਹੋਈ ਜਾਂਦਾ। ਹੁਣ ਫੀਤਾ ਕਿੱਡਾ ਹੁੰਦਾ ਐਂਚੀ ਟੇਪ, ਜੋ ਅੱਡੀ ਹੁੰਦੀ ਐਂਚੀ ਟੇਪ। ਹਾਂ ਹਾਂਜੀ ਉਹ ਸੀ ਨਾ ਸਾਰਾ। ਅੱਛਾ ਕਾਲੂ ਵੀ ਉਹ 'ਚ ਕੰਮ ਕਰਦਾ ਸੀ। ਉਹ ਸੱਚੀ ਮੁੱਚੀ ਦੀ ਤਲਵਾਰ ਨਾਲ ਕਰ ਬੈਠੇ ਤੱਕ ਮਾਰ ਸਾਰਾ ਅੰਦਰ ਚੀਜ਼ ਇਹਨੇ ਵੀ ਸੱਚੀ ਮੁੱਚੀ ਤਲਵਾਰ ਵਾਈ ਗੱਡੀ ਤੇ ਮੇਦਾ ਲਾਉਂ ਗਿਆ ਉਹਦੇ ਨਾਲ। ਝੰਡਾ ਮਾਰ ਆ ਗਿਆ। ਮੇਦਾ ਕੱਢ ਲਿਆ ਇਹਨੇ ਮਾਰ ਸਾਰਾ ਆਪਣਾ। ਬਾਹਰ ਕੱਟ ਕੇ ਬਾਅਦ ਕਹਿੰਦਾ ਤੁਸੀਂ ਖੁਸ਼ ਹੋ ਜਾਓ, ਸਾਡੀ ਕੀ ਹੈ। ਸਰਕਸ ਵਾਲਾ ਸੀ, ਰਿਸ਼ਤਾ ਦੇਖਣ ਆਏ। ਸੱਸ ਕਹਿੰਦੀ ਕਿਆ ਕਰ ਲੈਤੇ ਹੋ, ਸੱਪ ਵਾਲੀ ਆਈਟਮ ਕਰਨ ਡਿਆ। ਨਾਲੇ ਬੰਦੇ ਨੂੰ ਲੁੱਟਣ ਦੇ, ਨਾਲੇ ਮੂੰਹ ਚੋਂ ਟਾਕੀ ਕੱਢ ਕੇ ਉਹਨੂੰ ਕਹਿੰਦਾ ਤੂੰ ਨਹੀਂ ਮੋਬਾਈਲ ਬਟੂਆ ਚੀਲਾ ਕੱਢ, ਮੈਂ ਤੇਰੇ ਕੈਟਮ ਦਵਾਉਂਗਾ। ਸਾਜੀ ਜਾਦੂ ਵਾਲੀ ਟੋਪੀ 'ਚ ਬੰਦੂਕ ਕੱਢ ਕੇ ਉਹਨੂੰ ਕਹਿੰਦਾ ਕੱਢ ਦੇ ਕੋਈ। ਯਾਰ ਸਰਕਸ ਵਾਲਾ ਸੀ ਤਾਂ ਡਾਕਟਰ ਬਣ ਗਿਆ। ਇੱਕ ਮਰੀਜ਼ ਨੂੰ ਟੀਕਾ ਲਾਉਂਦਾ ਤੇ ਆਪਣੀ ਵੀ ਬਾਅਦ 'ਚ ਛੁਰੀ ਲਗਾਈ। ਇੱਥੋਂ ਆਪਣਾ ਇੱਥੇ ਚੋਰੀ ਨੇ ਕੀ ਤੈਨੂੰ ਟੀਕਾ ਲਾ ਰਿਹਾ। ਐਟਮਾਂ ਕਰਦਾ ਹੁੰਦਾ ਸੀਗਾ। ਇੱਕ ਬੰਦਾ ਨੇ ਵਿੱਚੋਂ 2 ਕਰਨੇ ਸੀਗੇ, ਉਹ ਸੱਚੀ ਮੁੱਚੀ 2 ਹੋ ਗਏ, ਮੁੜ ਕੇ ਪਰਚਾ ਹੋ ਗਿਆ। ਸਾਜੀ ਇਹਨੇ ਵੀ ਸਰਕਸ ਸ਼ੁਰੂ ਕੀਤੀ ਤੇ ਚੱਲੀ ਨਹੀਂ, ਤੇ ਉਹਦਾ ਨਾਂ ਰੱਖਤਾ ਅਨਲਕੀ ਰਾਣੀ ਸਰਕਸ। ਅਨਲਕੀ, ਬੈਡ ਲੱਕੀ। ਸਰਕਸ ਪੀਰੀਅਡ ਡਿਆ। ਮੈਂ ਕਹਿੰਦਾ ਉਹਦੀ ਪ੍ਰੋਗਰਾਮ ਦੇਖਣਾ। ਕਹਿੰਦਾ ਨਹੀਂ ਅੱਬੂ ਜੋਕਰ ਆ, ਰੋਟੀ ਫੜਾਉਣਾ ਹੈ। ਉਹ ਕੁਰਸੀ ਤੇ ਭਾਗ ਕੇ ਭਾਈ ਧੋਨੀ ਨੇ ਆਇਆ, ਕੁੜੀ ਗਾਇਬ ਕਰਨੀ ਸੀ ਤੇ ਪਰਦਾ ਪਰਾ ਕਰਤਾ, ਕੁੜੀਆਂ 2 ਹੋ ਗਈਆਂ। ਇਹਨੇ ਕੁੜੀ ਗੈਪ ਕੀਤੀ, ਇਸ ਕੋ ਹੋਈ ਨਹੀਂ ਰਿਹਾ। ਜਦੋਂ ਪਾ ਕੇ ਨਾ ਉਹਦੇ ਤੇ ਕੱਪੜਾ ਹੀ ਚਾਰਾਂ ਨੁਕਰਾਂ ਤੋਂ ਵੜ ਕੇ ਤੇ ਕੁੜੀ ਇਹ ਚੁੱਕ ਕੇ ਪਾ ਗਈ। ਕਹਿੰਦਾ ਦੇਖੋ ਗੈਪ। ਯਾਰ ਦੱਸ, ਉਹਨੂੰ ਪਿੱਛੇ ਨੂੰ ਤਰੂ ਲਿਆ। ਕੁੜੀ ਗੈਪ ਕੀਤੀ ਹੈ, ਤੂੰ ਹੋਈ ਨਹੀਂ ਤੇ ਇੰਜ ਕੱਪੜਾ ਉੱਤੋਂ ਲਾਇਆ ਤੇ ਬੈਠੀ ਹੈ। ਸਾਰੇ ਕਹਿੰਦੇ ਹੋਈ ਨਹੀਂ, ਕਹਿੰਦਾ ਮੈਨੂੰ ਤੇ ਨਹੀਂ ਨਜ਼ਰ ਆ ਰਹੀ। ਕਹਿੰਦਾ ਜਿਹੜਾ ਲਾਲ ਉਹਨੂੰ ਨਹੀਂ ਨਜ਼ਰ। ਸਾਜੀ ਇਹਨੇ ਵੀ ਕੁੜੀ ਗਾਇਬ ਕਰਕੇ ਵਾਪਸ ਲਿਆਂਦੀ ਤੇ ਇੱਕ ਮਾਈ ਆ ਕੇ ਰੋਟੀਆਂ ਪਕਾਉਂਦੀ, ਵੇ ਮੈਨੂੰ ਘਰ ਛੱਡ ਕੇ। ਯਾਰ ਇਹਨੇ ਕੁੜੀ ਗਾਇਬ ਕਰਨ ਵਾਲਾ ਕਿਤੇ ਕੰਮ ਸ਼ੁਰੂ ਕਰਨਾ ਸੀ ਤੇ ਘਰ ਨਾਨੀ ਬਿਠਾ ਕੇ ਅਸਲ ਕਰਨਾ। ਦੇਖੋ ਜੀ ਲੜਕੀ ਗਾਇਬ ਹੋ ਗਈ। ਨਾਨੀ ਨਹੀਂ ਪੁੱਤ ਮੈਂ ਇੱਥੇ ਬੈਠੀ। ਤੇਰਾ ਜਾਗਾ ਠੀਕ ਕਰ ਗਿਆ ਪੁੱਤ ਮੈਂ ਨਾਨੀ ਦਾ ਅਸਲ ਕਰਦੇ। ਸਾਜੋ ਕੱਟਾ ਜਿਹਾ ਨਹੀਂ ਹੁੰਦਾ ਇਹਦਾ ਲਾਲ ਕੱਪੜੇ ਤੇ ਵਾਜਦਾ ਵਾ। ਆਹੋ ਇਹਨੇ ਲਾਲ ਕੱਪੜਾ ਇੰਜ ਕੀਤਾ, ਪਰੇ ਕੀਤਾ ਤੇ ਵੀਲ ਚੇਅਰ ਤੇ ਬੁੜਾ ਬੈਠਾ, ਉਹਨੂੰ ਟੱਕਰ ਮਾਰੀ। ਅੱਛਾ ਇਹ ਮੱਕੂ ਵਾਲਾ ਤੇ ਤੁਸੀਂ ਇਹ ਬੁੜੇ ਨੂੰ ਬਹੁਤ ਯਾਰ ਪਤਾ ਨਹੀਂ ਕੀ ਤੁਹਾਡਾ ਰੌਲਾ। ਉਸਤਾਦ ਜੀ ਦੱਸ, ਕਹਿੰਦਾ ਬੁੜੇ ਨੂੰ ਵੀਲ 'ਚ ਦਬਾ ਕੇ ਉਹਨੂੰ ਉਹਦੇ ਇੱਕ ਲਾਲ ਕੱਪੜਾ ਕੀਤਾ ਤੇ ਉਹ ਸਿੱਧਾ ਹੋ ਕੇ ਉਹਦੇ ਵਿੱਚ ਵੱਜਿਆ ਤੇ ਪਿੱਛੇ ਬੁੜਾ ਕਹਿੰਦਾ ਬਗੈਰ ਦਾ ਯਾਰ ਵੈਣਾ ਜਿਹਨੇ ਹੁੰਦੇ ਜਿਹਨੂੰ ਕੱਪੜਾ ਦਿਖਾਈਦਾ ਵਾ। ਆਹ ਬੁਲਫ ਜਿਹੜਾ ਹੁੰਦਾ ਵਾ ਲੈ ਬੁਲਫ ਉਹ ਵੁਲਫ ਨਹੀਂ ਹੁੰਦਾ, ਉਹ ਹੁੰਦਾ ਵਾ ਬੁੱਲ। ਆਹੋ ਹੀ ਬੈਨਰ ਲੈ ਕੇ ਇੰਜ ਕਰਨ ਡਿਆ। ਉਹਨੇ ਟੱਕਰ ਮਾਰਨ ਦੀ ਬਜਾਏ ਵੈਣਾ ਖੋਲੋ ਕੇ ਬੈਨਰ ਪੜਨ ਡਿਆ। ਉਸ ਲੜਦਾ ਪੈਂਦਾ। ਉਸ ਵੇਲੇ ਹਕੀਮ ਕੋ ਬੈਠਾ ਬੈਨਰ ਹਕੀਮ ਵਾਲਾ। ਸਾਜੀ ਨੀਲਾ ਕੱਪੜਾ ਲੈ ਕੇ ਉਹਦੇ ਅੱਗੇ ਆਲੇ ਦੁਆਲੇ ਫਿਰ ਜਾ, ਕਹਿੰਦਾ ਜਾ ਲੈ ਲਾਲ ਲੈ ਕੇ ਆ। ਉਹਨੇ ਇਸ ਗੁੱਸੇ 'ਚ ਟੁੱਟ ਮਾਰੀ ਕਿ ਮਾਮਾ ਤੂੰ ਗਲਤ ਰੰਗ ਨਾਲ ਮੈਨੂੰ ਵਰਗ ਲਾਈ ਜਾ। ਨੋਨੀ ਵੀ ਭਾਈ ਬੁੱਲ ਦੇ ਅੱਗੇ ਕੱਪੜਾ ਲੈ ਕੇ ਖਲੋਤਾ ਤੇ ਉਹ ਭੱਜ ਨਹੀਂ ਰਿਹਾ। ਇਹਨੂੰ ਕਹਿ ਰਹੇ ਉਹ ਟੋਟਿਆਂ 'ਚ ਲਿਆ। ਹਾਂ ਅਬਾਸ ਬੁਲਫ ਦੇ ਅੱਗੇ ਦਾ ਕੱਪੜਾ ਲੈ ਕੇ। ਉਹ ਬੁਲਫ ਨਹੀਂ ਯਾਰ, ਓਏ ਬੁੱਲ ਬੁੱਲ ਦੇ ਅੱਗੇ ਕੱਪੜਾ ਲੈ ਕੇ ਖਲੋਤਾ, ਟੱਕਰ ਹੀ ਨਹੀਂ ਮਾਰ ਹੈ। ਬੁੱਲ ਦੇ ਅੱਗੇ ਕੱਪੜਾ ਇੱਕ ਮਿੰਟ ਅੱਛਾ ਬੋਲ ਦੇ ਅਬਾਸ ਬੁੱਲ ਦੇ ਅੱਗੇ ਕੱਪੜਾ ਲੈ ਕੇ ਖਲੋਤਾ। ਬੁੱਲ ਨਹੀਂ ਯਾਰ, ਬੁੱਲ
ਆਵਾਜ਼ ਫੁੱਲ ਦੇ ਕੇ ਕਪੜਾ ਲੈ ਕੇ ਖਲੋਤਾ, ਉਹ ਟੱਕਰੀ ਨਾ ਮਾਰ, ਬਾਅਦ ਚ ਪਤਾ ਲੱਗਾ ਉਹ ਕੁਰਬਾਨੀ ਵਾਲਾ ਸੀ। ਉਹਨੂੰ ਹੀ ਐ ਬਰਲਾਈ ਜਾਂਦੇ। ਉਹ ਲਾਲ ਰੰਗ ਦਾ ਪਤਾ ਨਹੀਂ ਉਹਨੂੰ ਕੀ ਰੌਲਾ ਵਾ। ਨਫ਼ਰਤ ਕਰਦਾ ਉਹ, ਹੈਂ? ਗੁੱਸਾ ਕਰਦਾ। ਰਿਚ ਤਾਂ ਜੀ ਤੇ ਉਹ ਵੁਲਫ ਵੇਖ ਕੇ ਨਾ ਖੂਨ ਉਤਰਦਾ ਵਾ ਸਿਰ 'ਚ। ਅੱਛਾ ਪੂਰਾ ਲਾਲ ਸੂਟ ਪਾ ਕੇ ਤੇ ਚਿੱਟਾ ਕਪੜਾ ਇੰਜ ਕੀਤਾ ਉਹ ਤੋਂ ਭਰੋ ਕੇ ਲੈ ਗਿਆ। ਇਹ ਲਾਲ ਕਪੜਾ ਇੰਜ ਕਰਕੇ ਖਲੋਤਾ ਤੇ ਬੋਲਣ ਨੂੰ ਕਹਿ ਰਿਹਾ ਇੱਧਰ ਆ ਥੋੜਾ ਓਕੇ ਇੱਧਰ ਆ ਸਿੱਧਾ ਫਰੇਮ ਬਣਾ ਥੋੜਾ ਇਹਨੂੰ ਕਰ ਓਕੇ ਇੱਧਰ ਆ ਥੋੜਾ ਉੱਤੇ ਕਰ ਬਸ ਓਕੇ ਆ ਰਿਹਾ ਮੈਂ ਯਾਰ ਵੈੜੇ ਕੇ ਲਾਲ ਕਪੜਾ ਕੀਤਾ ਤੇ ਆਪ ਨੰਗਾ ਕਰ ਆਪ ਤੇ ਕੁਝ ਪਾ ਉਹ ਪਹਿਲਾ ਸ਼ਰਮਾ ਕਹਿੰਦਾ ਮੇਰਾ ਇੰਜ ਕਰਕੇ ਨੱਚ ਕੇ ਟੱਕਰ ਮਾਰ ਕੇ ਤਾਂ ਸ਼ਰਮ ਦੀ ਹੱਦ ਹੁੰਦੀ ਓਏ ਓਏ ਬੈੜਾ ਜੇ ਫਿਰ ਨੱਸ ਕੇ ਟੱਕਰ ਮਾਰ। ਨਾਲ ਕੱਪੜਾ ਨਹੀਂ ਲੱਭਾ ਤੇ ਗਾਜਰਾਂ ਵਾਲਾ ਬੋਰਾ ਭਰ ਕੇ ਇੰਜ ਕਪੜਾ ਕਰਕੇ ਆਪਣੇ ਘਰ ਦੇ ਬਾਹਰ ਖਲੋਤਾ, ਇੰਜ ਕਪੜਾ ਪਾਰੇ ਕੀਤਾ, ਵੁਲਫ ਸਿੱਧਾ ਇਹਦੇ ਘਰ ਵੜ ਗਿਆ। ਉਹ ਪਿੱਛੇ ਚਾ ਕੇ ਜ਼ਮੀਨੋਂ ਮਾਰੀ ਰੱਖ ਕੇ ਦਾਦੀਓ ਮਾਰੀ ਚਾ ਕੇ ਪੱਕੇ ਤੇ ਖਲੋਤੀ ਵਿਚਾਰੀ, ਉਹ ਸਾਰਾ ਪੱਕੇ ਤੇ ਖਲੋਤੀ, ਉਹ ਸਾਰਾ ਟੱਬਰ ਅੱਗੇ ਪਿੱਛੇ ਹੋਇਆ, ਸਾਰੇ ਵਾਸ਼ਰੂਮ 'ਚ ਲੁਕੇ, ਵੁਲਫ ਆ ਗਿਆ। ਲੈ ਵੁਲਫ ਉਹ ਵੁਲਫ ਨਹੀਂ ਉਹ ਵੁਲਫ ਉਹ ਭੁੱਲ ਗਿਆ ਬੁੱਲ ਉਹ ਜਿਹਨੇ ਕਦੀ ਇਹਦੇ ਕਰਕੇ ਲਾਲ ਕੱਪੜਾ ਪੜ ਕੇ ਖੜੋਤਾ ਉਹਨੇ ਕੋਲੋਂ ਆ ਕੇ ਤੇ ਇਹਦੇ ਇਸ ਕਿਸਮ ਦੀ ਟੱਕਰ ਮਾਰੀ ਤੇ ਉਹਨੂੰ ਕਹਿੰਦਾ ਯਾਰ ਤੂੰ ਲਾਲ ਕੱਪੜੇ ਨਹੀਂ ਸੀ, ਕਹਿੰਦਾ ਨਹੀਂ ਮੈਂ ਤੇਰੀ ਮਾਂ ਦੇ ਲਾਲ ਨੂੰ ਮਾਰ ਕਹਿੰਦਾ ਜੇ ਤੇਰੀ ਮਾਂ ਮਿੰਟ ਬਾਅਦ ਕਹਿੰਦੀ ਨਾ ਮੇਰਾ ਲਾਲ ਮੈਂ ਉਹਨੂੰ ਟੱਕਰ ਮਾਰਨੀ। ਚੌਂਚ ਖਲੋਤਾ, ਕਿਲੋ ਦੋਣਾ ਲੈ ਕੇ ਖਾਣਾ, ਵੁਲ ਟੱਕਰ ਮਾਰ ਗਿਆ। ਯਾਰ ਤੂੰ ਕਹੀ ਜਾਂਦਾ ਅੱਜ ਇਹਦੇ ਬੁੱਲ ਦਾ ਮਜ਼ਾ ਲਿਓ। ਨਾ ਵੁਲ ਅੱਛਾ ਉਹ ਵੁਲਫ ਹੀ ਕਹਿੰਦਾ ਵਾ, ਉਹ ਵੁਲ ਕਹਿ ਦਿੰਦਾ ਵਾ। ਚਲੋ ਠੀਕ ਆ ਪਾਇਣਾ ਸੀ ਉਹਦੀ ਗੱਲ ਕਰ ਰਹੇ ਉਹਦਾ ਬੁੱਲ। ਤਾਂ ਜੀ ਨੂੰ ਨਵੀਂ ਕਪੜਾ ਲੈ ਕੇ ਖੜਾ ਤੇ ਉਹ ਬੁੱਲ ਇਹਨੂੰ ਕਹਿੰਦਾ ਉਹ ਪਾਉਣਾ ਹੀ। ਲਾਲ ਦੁਪੱਟਾ ਨਹੀਂ ਕਿਤੋਂ ਲੱਭਿਆ, ਸੱਸ ਸਮੇਤ ਜਾ ਕੇ ਖੜੋਤਾ, ਉਹਨੂੰ ਸੱਸ ਦੇ ਆਹ ਟੱਕਰ ਮਾਰੀ, ਉਹਨੂੰ ਵਰਦੀ ਪੁੱਤ ਲੱਭੀ ਵਿਚਾਰੀ। ਨਵਲਟੀ ਬੋਲ ਕਿਧਰੋਂ ਆ ਗਿਆ ਵਿੱਚ? ਮੰਡੀ ਕੁਆਟਰ ਲੱਗ ਗਿਆ ਸਟੇਕ ਪੀਣ ਡਿਆ, ਬੋਲ ਟੱਕਰ ਮਾਰ। ਉਹ ਕੁਛ ਵੀ ਲਾਲ ਉਹਦੇ ਕੋਲ ਆਏਗਾ ਟੱਕਰ ਕਿੰਨਾ ਦੁਆਰਾ ਖਾਂਦੇ ਆ ਬੁੱਲ ਟੱਕਰ ਮਾਰ ਗਿਆ। ਵੈਸੇ ਹੀ ਸਟ੍ਰਿੰਗ ਪੀਂਦੇ ਆ ਇੱਕ ਦਿਨ ਕੁਛ ਵੀ ਨਹੀਂ ਸੀ ਕਰ ਰਿਹਾ ਆਪੇ ਟੱਕਰ ਮਾਰ ਗਿਆ। ਕਹਿੰਦਾ ਭਾਈ ਛੁੱਟੀ ਆਦੀ ਹੋ ਗਿਆ ਉਹ। ਕਹਿੰਦਾ ਭਾਈ ਛੁੱਟੀ ਤੇ ਨਹੀਂ ਨਾ ਕਰਨੀ। ਵੈਸੇ ਹੀ ਆਪਣੇ ਇੱਕ ਦੋਸਤ ਨੂੰ ਕਹਿੰਦਾ ਯਾਰ ਦੇਖੀ ਮੇਰੀ ਅੱਖ ਤਾਂ ਨਹੀਂ ਲਾਲ, ਉਹ ਬੋਲ ਟੱਕਰ ਟੀਵੀ ਤੇ ਲੱਗਾ ਪ੍ਰੋਗਰਾਮ ਬੁੱਲ ਦਾ, ਸਾਰੀ ਰਾਤ ਉੱਤੇ ਰਜਾਈ ਨਹੀਂ ਲਈ ਲਾਲ ਰੰਗ ਦੀ। ਇੰਨਾ ਡਰਿਆ ਬੁਲਫ ਤੋਂ ਗਾਜਰ ਜੂਸ ਇੱਧਰ ਦੇਖ ਕੇ ਪੀਣ ਡਿਆ ਨਹੀਂ ਕਿਤੇ ਆਉਟ ਤਾਂ ਗੋਲਡ ਲੀਫ ਦੀ ਡੱਬੀ ਤੇ ਚਿੱਟੀ ਟੇਪ ਕਰਕੇ ਜੇਬ 'ਚ ਪਾਈ ਡਰ ਕੇ ਕਹਿੰਦਾ ਭਾਈ ਅੱਗੇ ਵੀ ਉਹ ਬੱਕੀ 'ਚ ਆ ਗਿਆ ਏਡੇ ਬਗਲ ਟੱਕਰ ਮਾਰੀ ਉਹਨੇ। ਯਾਰ ਇਹਨੇ ਪਾਨ ਖਾ ਕੇ ਮਾੜਾ ਜਿਹਾ ਥੁੱਕਿਆ ਜਾਂ ਬੋਲ ਟੱਕਰ ਮਾਰ ਇੰਜ ਬਾਹਰ ਲੱਗੀ ਤੇ ਖਾਜ ਨਹੀਂ ਕਰਦਾ, ਕਹਿੰਦਾ ਥੱਲੋਂ ਲਾਲ ਹੋ ਜਾਂਦੀ। ਅੱਛਾ ਉਹ ਜਿਹੜਾ ਟੱਕਰ ਮਾਰਦਾ ਉਹ ਤੁਹਾਡੇ ਮਗਰ ਹੀ ਰਹਿੰਦਾ 24 ਘੰਟੇ। ਉਹ ਕਹਿੰਦਾ ਹਲਕਾ ਜਿਹਾ ਲਾਲ ਹੋਵੇ ਮੈਂ ਟੱਕਰ ਮਾਰ ਦੱਸ ਯਾਰ। ਜ਼ਿੰਮੇਵਾਰੀ ਪੂਰੀ ਕਰ। ਇਹਦੇ ਮਗਰ ਸੀ ਇੱਕ ਬੁੱਲ ਬਿਲਕੁਲ ਇਹਦਾ ਵਸਾਰੇਗਾ ਤੇ ਸਿਗਰਟਾਂ ਪੀ ਜਾ ਰਿਹਾ। ਇੱਕ ਬੰਦੇ ਨੇ ਕਿਹਾ ਮਿੱਠੇ ਖੈਰ ਹੈ ਨਹੀਂ ਸਿਗਰਟਾਂ, ਕਹਿੰਦਾ ਯਾਰ ਉਂਝ ਬੁੱਲ ਪਿੰਕ ਹੋ ਜਾਂਦੇ ਆਹ ਕਹਿੰਦਾ ਟੱਕਰ ਮਾਰੀ ਮੇਰੇ ਅੱਛਾ ਪੂਰਾ ਮੂੰਹ ਖੋਲ ਕੇ ਨਹੀਂ ਹੱਸਦਾ। ਮੈਂ ਕਿਉਂ ਨਹੀਂ ਹੱਸਦਾ, ਕਹਿੰਦਾ ਮਸੂੜੇ ਨਜ਼ਰ ਆਉਂਦੇ। ਬੁੱਲ ਦੇ ਡਰ ਦੀ ਵਜ੍ਹਾ ਤੋਂ ਲਾਲ ਬੇਗ ਨੂੰ ਕਹਿਣਾ ਬੇਗ ਸਾਹਿਬ ਲਾਲ ਕਹਿ ਨਹੀਂ ਰਿਹਾ। ਮਾਂ ਨੂੰ ਸਮਝਾਇਆ, ਮਾਂ ਮੇਰਾ ਲਾਲ ਕਹਿ ਹੀ ਨਹੀਂ ਰਹੀ ਕਰ, ਹੋਰ ਰੰਗ ਕਹੀ ਜਾ ਰਹੀ ਹੈ। ਮੇਰਾ ਪਰਪਲ ਮੇਰਾ ਨਾਭੀ ਮੇਰਾ ਕ੍ਰਿਮਚੀ ਮੇਰਾ ਟਿਮਕਣੇ ਵਾਲਾ ਥੱਲੇ ਬੇਟਾ ਤਾਜੀ ਕਿਤੇ ਲਾਗੇ ਚੂਚਾ ਫਿਰਨ ਉਹਨੂੰ ਫੜ ਕੇ ਟੈਂਪਰ ਸਾਫ਼ ਕਰਨਾ। ਸਾਫ ਕਰਨਾ ਪਿਆ ਟੈਂਪਰ ਸਾਫ਼ ਕਰਨ ਲੱਗ ਪਿਆ। ਚੂਚੇ ਨਹੀਂ ਵੀ ਚਲੋ ਕਸਾਈ ਸੀ ਤੇ ਡਾਕਟਰ ਬਣ ਗਿਆ, ਜਾਂ ਡਾਕਟਰ ਸੀ ਤੇ ਕਸਾਈ ਬਣ ਗਿਆ। ਸ਼ਾਇਰ ਬਣ ਗਿਆ ਸਾਰਾ। ਡਾਕਟਰ ਸੀ ਕਸਾਈ ਸੀ। ਅੱਛਾ ਕਸਾਈ ਸੀ ਤੇ ਸ਼ਾਇਰ ਇਹਦੇ ਕੋਲ ਲਿੰਕ ਤਿਆਰ ਹੋਣਾ ਉਹ ਇੱਕ ਦੋ ਗੱਲਾਂ ਹੀ ਆ, ਚਲੋ ਕਰਾ ਲੈਣੇ। ਅੱਛਾ ਜੀ ਕਸਾਈ ਸੀ ਤੇ ਸ਼ਾਇਰ ਬਣ ਗਿਆ। ਹਾਂਜੀ ਇਹ ਮਤਲਬ ਰਖਤ ਇਹਦਾ ਬਣਦਾ ਵਾ। ਹਾਂ ਚਲੋ ਸ਼ੁਰੂ ਕਰੋ ਫਿਰ। ਹਾਂਜੀ ਕਸਾਈ ਸੀ ਤੇ ਡਾਕਟਰ ਬਣ ਗਿਆ। ਗਜ਼ਲ ਸੁਣਾ ਕੇ ਮੁੱਢੀ ਸਾਫ਼ ਕਰਨ ਦੇ ਕਸਾਈ ਸੀ ਸ਼ਾਇਰ ਬਣ ਗਿਆ। ਗਜ਼ਲ ਸੁਣਾਉਣ ਤੋਂ ਪਹਿਲਾਂ ਉਹਨੂੰ ਕਹਿੰਦਾ ਹੱਡੀ ਪਾਉਣੀ ਭਾਜੀ। ਕਸਾਈ ਸੀ ਤੇ ਸ਼ਾਇਰ ਬਣ ਗਿਆ ਤੇ ਇੱਥੇ ਕਾਗਜ਼ ਫਸਾ ਕੇ ਗਜ਼ਲ ਲਿਖਣ। ਕਸਾਈ ਸੀ ਤੇ ਸ਼ਾਇਰ ਬਣ ਗਿਆ ਮਿੱਠਾ। ਇਹ ਗਾਹਕ ਆਇਆ ਕਹਿੰਦਾ ਅੱਧਾ ਕਿਲੋ ਹੋਰ ਦੇ ਦੇ, ਕਹਿੰਦਾ ਮੁਕਰਰ ਗਾਹ ਰਹੇ ਇਦਾਂ ਕਹਿ ਰਹੇ ਆ ਕਿ ਅੱਧਾ ਕਿਲੋ ਮੁਕਰਰ। ਇੱਕ ਬੰਦਾ 1000 ਰੁਪਏ ਦੇ ਕੇ ਕਹਿੰਦਾ ਯਾਰ ਰਾਮ ਦੇ 2 ਮਿਸਰੇ ਪਾ ਦੇ।
ਮੁਸ਼ਾਇਰਾ ਕਰਕੇ ਤਾਂ ਜੀ ਉੱਥੋਂ ਜਗ੍ਹਾ ਤੋਂ ਹੁੰਦਾ ਵੀ ਸੀ। ਪੈਪ ਲਾਇਆ ਇੱਕ ਮੁਸ਼ਾਇਰੇ ਤੋਂ ਕੁੱਟ ਖਾ ਲਈ ਕਿਉਂ? ਉਹਨਾਂ ਨੂੰ ਕਹਿੰਦਾ ਇੱਕ ਫਿਫਰਾ ਅਰਜ਼ ਕਰਦੇ ਆ ਉਸ ਤੇ ਬੰਦਾ ਲੈ ਕੇ ਉਹਨੇ ਆ ਕੇ ਉਹ ਕੁੱਟਿਆ। ਉਹਨੇ ਕਿਹਾ ਭਾਜੀ ਤੁਹਾਡੀ ਕਿਸੇ ਗਜ਼ਲ ਦੀ ਲੈਣ ਨਾਲ ਲੈਣ ਨਹੀਂ ਰਲਣ ਦੀ। ਹਾਂ ਇੱਕ ਸ਼ੇਰ ਤੂੰ ਧੌਣ ਦਾ ਪਾਤਾ ਵਾ, ਇੱਕ ਸ਼ੇਰ ਤੂੰ ਕੁੱਟ ਦਾ ਪਾਤਾ ਵਾ, ਹੈ ਵਿੱਚ ਕਾਫੀਆ ਵੀ ਨਹੀਂ ਰਲਣ ਦਿਆ। ਦੇਖ ਤੁਸੀਂ ਯਾਰ ਕੋਈ ਹਿਸਾਬ ਕਰਿਆ ਕਰ ਯਾਰ। ਇੱਕ ਬੰਦਾ ਮੂੰਹ ਤੇ ਛਾਪਰ ਮਾਰ ਕੇ ਕਹਿੰਦਾ ਸਾਰੀ ਗਜ਼ਲ ਚਰਬੀ ਨਾਲ ਭਰੀ। ਤਾਂ ਜੀ ਮੈਂ ਸਾਰੀ ਗਜ਼ਲ ਚ ਚਰਬੀ ਪਾਤੀ। ਇੱਕ ਸਾਰੀ ਗਾਲ ਆ ਗਿਆ ਤੇ ਉਹਨੂੰ ਮੈਂ ਗਜ਼ਲ ਉਹਨੇ ਲਿਖਾਣੀ ਸੀ ਤੇ ਉਹਨੂੰ 2-3 ਸ਼ੇਰ ਲਿਖ ਕੇ ਕਹਿੰਦਾ ਆ ਜਾਓ ਪਕਾਓ ਬਾਕੀ ਮੈਂ ਲਿਖ ਇੱਕ ਗਜ਼ਲ ਸੁਣਾਈ ਕੋਈ ਦਾਦ ਨਹੀਂ ਹੋਈ ਤੇ ਸਰਦੇ ਮਹਿਫਲ ਕਹਿੰਦਾ ਓਏ ਮਰੇ ਸ਼ਾਇਰ ਦੀ ਗਜ਼ਲ ਸੀ। ਗਜ਼ਲਾਂ ਲਿਖ ਕੇ ਕਿੰਨੀਆਂ ਬੜੀਆਂ ਰੱਖੀਆਂ ਉੱਤੇ ਜਾਲੀ ਵਾਲਾ ਕੱਪੜਾ ਪਾਇਆ। ਲੈ ਕਸਾਈ ਸ਼ਾਇਰ ਸੀ ਤੇ ਕਸਾਈ ਬਣ ਗਿਆ ਤੇ ਗਜ਼ਲਾਂ ਲਿਖ ਕੇ ਤੇ ਉੱਤੇ ਜਾਲੀ ਵਾਲਾ ਕੱਪੜਾ ਪਾਇਆ ਮੱਖੀਆਂ ਨਾ ਪੈਣ। ਕਸਾਈ ਸੀ ਸ਼ਾਇਰ ਬਣ ਗਿਆ। ਗਜ਼ਲ ਸੁਣਾਉਣ ਤੋਂ ਪਹਿਲਾਂ ਸਾਰਿਆਂ ਦਾ ਸਫੇ ਨੂੰ ਹੱਥ ਲਾਉਣ ਡਿਆ। ਉਸਤਾਦ ਜੀ ਕਸਾਈ ਸੀ ਤੇ ਸ਼ਾਇਰ ਬਣ ਗਿਆ ਤੇ ਹਰ ਗਜ਼ਲ ਲਿਖਣ ਤੋਂ ਪਹਿਲੇ ਪੈਨਸਲ ਐਂ ਕਰਦਾ ਸੀ। ਕਸਾਈ ਸੀ ਸ਼ਾਇਰ ਬਣ ਗਿਆ। ਗਜ਼ਲ ਕਹਿਣ ਤੋਂ ਪਹਿਲਾਂ ਕਹਿੰਦਾ ਇਹ ਇੱਕ ਪੁੱਠ ਦਾ ਸ਼ੇਰ ਹੈ ਜੀ। ਪੁੱਟ ਦਾ ਸ਼ਾਇਦ ਸੀ ਕਸਾਈ ਬਣ ਗਿਆ ਤੇ ਛੁਰੀ ਤੇ ਪੰਖ ਲਾਇਆ ਉਹਨੇ। ਉਹ ਮਿਰਜ਼ਾ ਗਾਲਾ ਵਾਲਾ। ਕਸਾਈ ਸੀ ਤੇ ਸ਼ਾਇਰ ਬਣ ਗਿਆ। ਉਸਤਾਦ ਜੀ ਮੰਗਲ ਬੁੱਧ ਨੂੰ ਨਹੀਂ ਸੀ ਲਿਖਦਾ। ਆਹੋ ਵੇ ਹਾਂ ਯਾਰ ਦੱਸ ਯਾਰ। ਉਸਤਾਦ ਜੀ ਨਾਮ ਕੀ ਰੱਖਿਆ? ਮਿੱਠਾ ਮਟਨ ਵੀ। ਮਟਨ ਵੀ। ਕਸਾਈ ਸੀ ਤੇ ਸ਼ਾਇਰ ਬਣ ਗਿਆ। ਇੱਕ ਬੰਦਾ ਆਇਆ ਕਹਿੰਦਾ ਹਾਂ ਮਸ਼ੀਨ ਵਾਲੀ ਗਜ਼ਲ ਲੈਣੀ ਕਿ ਹੱਥ ਵਾਲੀ। ਕਸਾਈ ਸੀ ਸ਼ਾਇਰ ਬਣ ਗਿਆ। ਉਹਨੇ ਕਹਿੰਦਾ ਕਿੱਥੇ ਦਾ ਸ਼ਾਇਰ ਹੈ? ਕਹਿੰਦਾ ਕਮੇਲੇ ਦਾ। ਉਹ ਇੱਕ ਮੇਲੇ ਹੀ ਛੱਡ ਕੇ ਆ ਗਿਆ। ਓਏ ਹੋਏ ਸੁਬਹ 4 ਵਜੇ ਸ਼ਾਇਰੀ ਕਰਨ ਦਿਆ। ਆਪਣੀ ਗਜ਼ਲਾਂ ਦੀ ਕਿਤਾਬ ਤੇ ਚਾਂਦੀ ਦੇ ਵਰਕ ਲਾਏ ਹੋਏ। ਇੱਕ ਗਾਹਕ ਆਇਆ ਕਹਿੰਦਾ ਯਾਰ ਹੱਡੀ ਤੋਂ ਬਗੈਰ ਇੱਕ ਦੀਵਾਨ ਕਰ ਦੇ ਦੇਣਾ। ਅੱਧਾ ਕਿਲੋ ਦੀਵਾਨ ਕਰਦੇ ਹੱਡੀ ਤੋਂ ਬਗੈਰ। ਕਸਾਈ ਸੀ ਸ਼ਾਇਰ ਬਣ ਗਿਆ। ਗਜ਼ਲ ਕਹਿਣ ਲੱਗਾ 2 ਜਣੇ। ਉਹ ਸਰਦੇ ਮਹਿਫਲ ਕਹਿੰਦਾ ਤੁਸੀਂ 2 ਜਣੇ। ਕਹਿੰਦਾ ਇਹ ਲੱਤਾਂ ਫੜਦਾ। ਸ਼ਾਇਰ ਦੀਆਂ ਸ਼ਾਇਰ ਸੀ ਤੇ ਕਸਾਈ ਬਣ ਗਿਆ ਕਹਿੰਦਾ ਗੁੰਚਾ ਕਰਦੀ ਯਾਰ ਗੁੰਚਾ। ਕਸਾਈ ਸੀ ਸ਼ਾਇਰ ਬਣ ਗਿਆ। ਹਾਂ। ਉਹਨੇ ਕਿਹਾ ਗਜ਼ਲ ਕਿੱਥੇ ਕਰਨੀ? ਕਹਿੰਦਾ ਕੂਚਾ ਯਾਰ ਮੇਰੇ ਤੇ। ਉੱਥੇ ਕੀ ਨਹੀਂ ਕਰਦੇ। ਕੂਚੇ ਯਾਰ ਚ ਘਰ ਉਹਨਾਂ ਦੇ। ਬੱਕਰਾ ਸੀ ਬੱਕਰ ਲੱਗਾ ਤੈਨੂੰ ਕਹਿ ਰਿਹਾ ਅਰਜ਼ ਕੀਤਾ ਹੈ। ਦੱਸ ਯਾਰ। ਸ਼ਾਇਦ ਸੀ ਕਸਾਈ ਬਣ ਗਿਆ ਤੇ ਇੱਕ ਬੜੀ ਸੋਹਣੀ ਗੋਲੂ ਬੂਟੀ ਬਣੀ। ਕਹਿੰਦਾ ਆ ਕਸਾਈ ਸੀ ਸਰਦੇ ਮਹਿਫਲ ਬਣ ਗਿਆ। ਇੱਕ ਸ਼ਾਇਰ ਕੋ ਮੁਸ਼ਾਇਰਾ ਕਰਾਉਣਾ ਸੀ ਤੇ ਉਹਨੂੰ ਪਹਿਲੇ ਫਰਾਮ ਕਰਾਉਣ ਡਿਆ। ਸ਼ਾਇਰ ਸੀ ਤੇ ਕਸਾਈ ਬਣ ਗਿਆ ਤੇ ਟੋਪੀ ਚ ਪਾਵਾ ਫਸਾਇਆ ਤੇ ਬੱਕਰੇ ਦਾ। ਟੋਪੀ ਚ ਪਾਵਾ ਬਸਾਇਆ। ਕਸਾਈ ਸੀ ਤੇ ਸ਼ਾਇਰ ਬਣ ਗਿਆ। ਗਜ਼ਲ ਲਿਖਦੇ ਤੇ ਫੱਟੇ ਥੱਲੇ ਕੁੱਤੇ ਬੈਠੇ। ਉਸਤਾਦ ਜੀ 2 ਸ਼ੇਰਾਂ ਦੀ ਗਜ਼ਲ ਰੱਖੀ ਤੇ ਉਹਦਾ ਨਾਂ ਰੱਖਿਆ ਦੋ ਦੀ ਗਜ਼ਲ। ਕਸਾਈ ਸੀ ਸ਼ਾਇਰ ਬਣ ਗਿਆ। ਇੱਕ ਬੰਦਾ ਕਹਿੰਦਾ ਓਏ ਇੱਕ ਦਾ ਭਤੀਜਾ ਆਏਗਾ ਉਹਨੂੰ ਗਜ਼ਲ ਸੁਣਾ ਦਿਓ। ਕਸਾਈ ਸੀ ਤੇ ਸ਼ਾਇਰ ਬਣ ਗਿਆ ਤੇ ਅਖਬਾਰ ਚ ਲਵੇਟ ਕੇ ਇਹਨਾਂ ਨੂੰ ਗਜ਼ਲਾਂ ਦੇ ਰਿਹਾ। ਕਸਾਈ ਸੀ ਤੇ ਸ਼ਾਇਰ ਬਣ ਗਿਆ। ਆਪਣੀ ਦੁਕਾਨ ਦੇ ਬਾਹਰ ਲਿਖਾਇਆ ਜੁਮੇ ਵਾਲੇ ਦੇ ਨੂਟ पे गजलें लिखी जाती है। ਕਸਾਈ ਸੀ ਤੇ ਸ਼ਾਇਰ ਬਣ ਗਿਆ। ਛਾਲ ਨਹੀਂ ਲੱਭੀ ਤੇ ਖੜ ਲਵੇਟੀ ਆਪਣੇ ਆਪ। ਆਹ ਕੱਲ ਲਵੇਟ ਕੇ ਜਾ ਰਿਹਾ ਮਸ਼ਾਇਰੇ ਚ। ਹਾਂ ਅੱਛਾ ਮਸ਼ਾਇਰਾ ਪੜ ਰਿਹਾ ਤੇ ਆਲੇ ਦੁਆਲੇ ਦੁਖੀ ਹੋਏ ਇੰਨੀ ਗੋਸ਼ਤ ਦੀ ਬੂ ਆ ਰਹੀ। ਕਸਾਈ ਸੀ ਸ਼ਾਇਰ ਬਣ ਗਿਆ। ਮੁਸ਼ਾਇਰਾ ਸੁਣਾਉਣ ਤੋਂ ਪਹਿਲਾਂ ਸ਼ਾਇਰ ਖੰਬੇ ਨਾ ਬੰਨਿਆ। ਤੇ ਵੱਡੀ ਦਲ ਦੇ ਮਿੰਟ ਦਾ ਵੇਲ ਨਹੀਂ ਹੈਗਾ। कितने बड़े मुंडे नाल लाए शायरी करन दा। कहता तू किताब दे अगले वर्के फड़ तू पिछले फड़। तू किताब दे पिछले वर्के बन अगले बन। मैं शेखां दे घर एक तरह गदल नु छुरी फेर के आया। तू वर्के फड़ के रख मैं दिल तो लाना है। अच्छा गल नहीं कह रहा कहता ती जिल ते लाती। ई गल तेन सोहना अपने घर दे सेंटर च तो हुक पा के थल्ले वड्डी किताब टंगी ਤੇ ਬਾਹਰੋਂ ਉਹਦਾ ਲਾਲ ਜਿਹੜਾ ਹੁੰਦਾ ਕੱਪੜਾ ਜਿਹੜਾ ਉਹਨੂੰ ਖਿੱਚਦੇ ਆ। यार अपनी किताब
ਕਿਤਾਬ ਤੇ ਈਦ ਤੇ ਮਹਿੰਦੀ ਨਾਲ ਈਦ ਮੁਬਾਰਕ ਲਿਖਦੇ ਪੱਤਰਾਂ ਤੇ ਲਿਖਦਾ ਯਾਰ ਕਿਤਾਬ ਦੇ ਉੱਤੇ ਪੂਰੀ ਦੇ ਉੱਤੇ ਨਾ ਉਹ ਗਾਣਾ ਬਣਿਆ ਤੇ ਚਾਦਰਾਂ ਦੇ ਵਿੱਚ ਪਾਈ ਹੋਈ ਕਸਾਈ ਸੀ ਸ਼ਾਇਰ ਬਣ ਗਿਆ ਤੇ ਖੜ ਪੈਨਸਲ ਨਾਲ ਲਾਉਂਦੇ ਆ ਪੈਨਸਲ ਮਾਰਦੇ ਕਰਕੇ ਸਾਜੀ ਥੱਲੇ ਨੂੰ ਕੋਪ ਵਾਲਾ ਊਂਠ ਲਾਇਆ ਹੈ ਉਹ ਜੰਪ ਦੇ ਲਾਗੋਂ ਲੰਘਦਾ ਹੀ ਨਹੀਂ ਇਦਾਂ ਕਰਕੇ ਨਗਵਾਉਂਦਾ ਸੀ ਉਸਤਾਦ ਜੀ। ਉਹ ਥੱਲੇ ਵੱਜ ਜਾ ਧੰਨਵਾਦ ਬਾਸ਼ ਦੇ ਵਿੱਚ ਊਂਠ ਦੇ ਲੱਕ ਤੇ ਪਾਣੀ ਖੜਾ ਹੋ ਜਾਂਦਾ ਪਾਣੀ ਕਰਦਾ ਲੇਕਿਨ ਤਾਂ ਜੰਪ ਤੋਂ ਲੰਘਦਾ ਨਹੀਂ ਸੀ ਉਹਦਾ ਸਭ ਵੱਜਦਾ ਸੀ। ਹਾਂਜੀ ਇੱਕ ਊਂਠ ਲਿਆ ਤਾਂ ਉਹ ਐ ਨਹੀਂ ਸੀ ਤੁਰਦਾ, ਉਹ ਸਿੱਧਾ ਹੀ ਜਾਂਦਾ ਸੀ। ਅੱਛਾ ਥੱਲੇ ਆ ਕੇ ਉਹਦੇ ਸ਼ਾਖਾ ਦਾ ਕੰਮ ਹੋਣਾ ਸੀ ਇਦਾਂ ਬਹੁਤ ਉਸਤਾਦ ਜੀ ਖੂਬੀਆਂ ਵਾਲਾ ਜਾਨਵਰ ਆ ਹਾਂਜੀ ਬਹੁਤ। ਉਹਦੀ ਅੱਖ ਤੇ ਕਹਿੰਦੇ 7 ਪੜਦੇ ਹੁੰਦੇ ਆ ਬਹੁਤ ਨਹੀਂ, 2 ਹੁੰਦੇ ਨੇ, ਝਿੱਲੀਆਂ 2 ਹੁੰਦੀਆਂ ਉਸਤਾਦ ਜੀ ਕਹਿੰਦੇ ਜਿਹਦੀ ਯਾਨੀ ਕਿ ਉਹਦੀ ਹੱਡੀ ਜਿਸ ਘਰ ਹੋਵੇ ਉਹਦੇ ਘਰ ਨਹੀਂ। ਦੀਆਂ ਐਂਬੀਆਂ ਨਹੀਂ ਖਤਮ ਹੁੰਦੀਆਂ। ਨਹੀਂ ਸਹੀ ਗੱਲ ਹੈ। ਕਸਾਈ ਸੀਗਾ ਇੱਕ ਦਿਨ ਸ਼ਰਾਬ ਪੀ ਕੇ ਦੁਕਾਨ ਖੋਲੀ ਭਾਈ ਇੱਕ ਪਾਈਆ ਕੀਮਾ ਤੋਲਣਾ ਸੀ ਆਇਆ ਜਦੋਂ ਕਰਕੇ ਤੋਲਿਆ ਤੇ ਉਹਦਾ ਕਿਲੋ ਵਿੱਚ ਹੱਥ ਵੀ ਕਰਤਾ ਤੇ ਮੁੰਡੇ ਨੂੰ ਕਰਿਆ ਮੇਰਾ ਹੱਥ ਕੱਢ ਲਈ ਬਾਕੀ ਭਾਜੀ ਨੂੰ ਪਾ ਦੇ ਗੋਸ਼ਤ। ਕਿਉਂਕਿ ਕਈਆਂ ਬੰਦੇ ਨੇ ਰੱਖੀ ਹੁੰਦੀ ਹੈ ਆਪਣਾ ਕੀਤਾ। ਅੱਛਾ ਜੀ। ਹਾਂ। ਬੜੇ ਲੋਕਾਂ ਨੇ ਘਰਾਂ 'ਚ ਰੱਖੀ ਹੁੰਦੀ ਊਂਠ ਦੀ ਹੱਡੀ ਕਿ ਵੀ ਇਹਦੇ ਨਾਲ ਜਾਦੂ ਨਹੀਂ ਚੱਲਦਾ, ਕਾਲਾ ਨਹੀਂ ਹੁੰਦਾ। ਇਹਦੇ ਉਦੋਂ ਦੇ ਬੇੜੇ ਗਰਕ ਹੋ ਗਏ ਉਸਤਾਦ ਜੀ ਜਦੋਂ ਇਹਨੇ ਘਰ ਊਂਠ ਦੀ ਹੱਡੀ ਰੱਖੀ ਤੇ ਫਿਰ ਦੂਜੇ ਦਿਨ ਕੋਈ ਨਾ ਕੋਈ ਮੁਸੀਬਤ ਆਈ ਜਾ ਰਹੀ ਤੇ ਇੱਕ ਦਿਨ ਸੋਚਣ ਦੇ ਬਾਅਦ ਨੂੰ ਯਾਦ ਆਇਆ ਯਾਰ ਇਹ ਤੇ ਕਿਰਾਏ ਦਾ ਮਕਾਨ ਆ। ਅੱਛਾ ਇਹਦੇ ਮੇਰਾ ਮਾਲਕ ਠੀਕ ਹੋਈ ਜਾ ਰਿਹਾ ਹਨਾ। ਸਾਜੀ ਨੇ ਊਂਠ ਦੀ ਹੱਡੀ ਰੱਖੀ ਤੇ ਸਾਲ ਸਹੀ ਨਹੀਂ ਹੋਇਆ, ਬਾਅਦ ਚ ਪਤਾ ਲੱਗਾ ਉਹ ਖੋਤੇ ਦੀ ਸੀ। ਇਹਨੇ ਵੀ ਊਂਠ ਦੀ ਹੱਡੀ ਰੱਖੀ ਹੈ ਘਰ ਤੇ ਮੁਸੀਬਤ ਆਈ ਜਾ ਰਹੀ ਊਂਠ ਆ ਕੇ ਆਪ ਕਹਿੰਦਾ ਮੈਨੂੰ ਜਲੀਲ ਨਾ ਕਰੋ। ਕਹਿੰਦਾ ਯਾਰ ਤੈਨੂੰ ਨਹੀਂ ਰਾਮ ਆ ਰਿਹਾ ਮੇਰੀ ਤੇ ਹੱਡੀ ਦੇ ਦੇ। ਨਹੀਂ ਇਹਨੇ ਊਂਠ ਦੀ ਘਰ ਹੱਡੀ ਰੱਖੀ ਊਂਠ ਦਾ ਦੂਜਾ ਭਾਈਆ ਕਹਿੰਦਾ ਭਾਈ ਹੱਡੀ ਮੋੜੋ ਯਾਰ ਮੇਰਾ ਭਾਈ ਕਿਹਾ ਉਹ ਤਾਂ ਫਿਰ ਤਾਂ ਯਾਦ ਆ ਨਹੀਂ ਨੋਡੀ ਨੇ ਬੜੀ ਅੱਛੀ ਗੱਲ ਕੀਤੀ ਕਹਿੰਦਾ ਉਸਤਾਦ ਜੀ ਇਹ ਡੱਬਾ ਵਾਲਾ ਛੱਲ ਦੇ ਨਾਲ ਢੋਲ ਲਾ ਕੇ ਬੈਠਾ ਸਮੁੰਦਰ ਵਾਲੀ ਗੱਲ। ਸਮੁੰਦਰ ਵਾਲੀ ਛੱਲ ਕਹਿੰਦਾ ਛੱਲ ਨਾਲ ਢੋਲ ਲਾ ਕੇ ਬੈਠਾ। ਸਾਜੀ ਇੱਕ ਜਨਾਜ਼ੇ ਤੋਂ ਕੁੱਟ ਖਾ ਲਈ, ਉਹ ਹੁੱਕਾ ਪੀਂਦੇ ਨਾ ਉਹ ਜਨਾਜ਼ੇ ਵਾਲੀ ਵਾਰੀ ਕਰਤੀ। ਇਹਦਾ ਵਾਰੀ ਲੱਗਦਾ ਆਲਾ ਕੋਈ ਆਲਾ ਉਧਰ ਨੂੰ ਵੀ ਕਰ ਦਿੱਤੀ ਉਹ ਜਿਹੜਾ ਉਹ ਵੀ ਸੋਨਾ ਫੜ ਕੇ ਸ਼ੁਰੂ ਹੋ ਗਿਆ। ਅਰੇ ਵਾਹ ਵਾਹ ਨੋਡੀ ਯਾਰ ਉਹ ਮੁਰਗੀ ਕਰਕੇ ਜਿਹੜੀ ਕੁੱਪੀ ਜਿਹੀ ਸੁੱਟਦਾ ਉਹਨੇ ਮੁਰਗੀ ਸੁੱਟੀ ਤੋਂ ਕੁਰਲੀਆਂ ਕਰੀ ਜਾਣਾ ਮੁਰਗੀ ਕੀਤੀ ਆ ਉਹ ਜਿਹਦੇ 'ਚ ਮੁਰਗੀ ਨਹੀਂ ਸਿੱਟਦੇ ਉਹਦੇ ਵਿੱਚ ਵੱਡਾ ਬਾਂਸ ਰੱਖ ਕੇ ਬੈਠੇ ਦਾ ਕਿ ਜੰਮੇ ਤੇ ਮੈਨੂੰ ਲਾ ਕੇ ਕੁਲਫੀ ਬਣਾ ਦੇ। ਈਦ ਪੜਨ ਗਿਆ, ਈਦ ਮਿਲ ਕੇ ਮੋੜ ਵੀ ਕਹਿੰਦਾ ਆਹ ਕੀੜੇ ਦਾ ਕੀ ਕਰਾਂ। ਸੀ ਇਹਦਾ ਕੀ ਲਾਜ ਤੂੰ ਈਦ ਮਿਲ ਕੇ ਘਰ ਜਾ ਤੂੰ। ਜ਼ਿੰਦਗੀ 'ਚ ਪਹਿਲੀ ਵਾਰੀ ਏਟੀਐਮ ਮਾਰਿਆ ਪਰਚੀ ਕਢਾ ਕੇ ਤਰੀਤ ਬਣਾ ਕੇ ਇੱਥੇ ਪਾਈ ਯਾਰ ਸੁੱਟ ਕਿਤੇ ਪਾਸੇ ਏਟੀਐਮ 'ਚ 500 ਬਣਾਉਣਾ ਤੇ ਸੈਲਫੀ ਲੈ ਆਂਦੇ ਆ ਕਾਰਡ ਵਿੱਚ ਫਸਾਇਆ। ਈਦ ਵਾਲੇ ਦਿਨ ਨਾ ਨੀਰ ਕੇ ਨਿਆਣੇ ਸੁਬਹ ਹੀ ਤਲੇ ਨਾਲ ਵਾਲੀ ਦੁਕਾਨ ਨਾਲ ਭੱਜੇ ਜਾਂਦੇ। ਸਾਜੀ ਈਦ ਵਾਲੇ ਨੇ ਏਡਾ ਮਾੜਾ ਸੂਟ ਪਾਇਆ ਜਿਹੜਾ ਥੱਕਿਆ ਕਿਸੇ ਨੇ ਜੱਫੀ ਪਾਈ ਪਸੀਨੇ ਨਾਲ ਉਹਦੇ ਜੁੜ ਗਿਆ ਸਾਰਾ ਆਪ ਪਸੀਨਾ ਖਾ ਲਿਆ। ਸਾਜੀ ਈਦ ਵਾਲੇ ਦਿਨ ਨਾ ਮਿੱਠੀਆਂ ਸੇਵੀਆਂ ਇੰਨੀ ਕੁ ਗੋਲੀ 2000 ਬੰਦਾ ਕ੍ਰਾਸ ਕਰਕੇ ਮੌਲ ਸਾਹਿਬ ਨੂੰ ਦੇਣ ਗਿਆ। ਆ ਕਈ ਬੰਦੇ ਨਾ ਉਹ ਪਿਆਰ ਹੁੰਦਾ ਨਾ ਲੇਕਿਨ ਉਹ ਚਲੇ ਜਾਂਦੇ ਨੇ ਉੱਦਾਂ ਹੀ। ਈਦ ਤੇ ਮੌਲਵੀ ਸਾਹਿਬ ਦੀ ਖਿਦਮਤ ਕਰਾਉਂਦੇ QR ਕੋਡ ਪਾ ਕੇ ਫਿਰਦੇ ਆ ਗਲੇ 'ਚ ਨਗਦ ਦੇ ਸਕੈਨ ਕਰੀ ਜਾਂਦੇ ਨੇ। ਅੱਛਾ ਸਕੈਨ ਕਰੀ ਜੋ ਤੇ ਕੱਟਿਆ ਜਾਏਗਾ। ਮੌਲਵੀ ਨੇ ਕਿਤੇ ਚੰਦੇ ਦਾ ਕਿਹਾ ਤੇ ਐਡਵਾਂਸ ਵਾਲੇ ਮੈਸੇਜ ਦਿਖਾਉਣਾ ਦੇਖੋ ਮੈਂ ਤਾਂ ਅੱਗੇ ਬਹੁਤ ਦੇਣੇ ਲੋਕਾਂ ਜੈਸ ਕੈਸ਼ ਦੇ ਐਡਵਾਂਸ ਦੇ 2 ਬਿੱਲੀਆਂ ਇੱਥੇ ਬਣ ਕੇ ਸਾਜੀ ਐਕਸਰਸਾਈਜ਼ ਕਰਦੇ। ਬਹੁਤ ਬਿੱਲੀ ਯਾਰ ਇਹਦੇ ਹੱਥੀ ਜਾਨਵਰ ਚੜ ਗਏ ਉਸਤਾਦ ਜੀ। ਮਸਜਿਦ ਦੀ ਟੋਪੀ ਪਾ ਕੇ ਘਰ ਆ ਕੇ ਉਹਨੂੰ ਵਾਪਸ ਰੱਖ ਜਾਣਾ ਉਹਦੇ ਅੱਗੇ ਹੈਡ ਲਵਾਇਆ ਨੇ ਕਰਕੇ ਅੱਛਾ ਉਹਦਾ ਕਿ ਛੇੜ ਲਵਾ ਕੇ ਫਿਰ ਤੇ ਰਹੇ ਉਹਦੇ ਮੈਚ ਖੇਲੀ ਜਾਂਦਾ ਸੀ ਇੰਜ ਪਾ ਕੇ ਯਾਰ ਵੀ ਤੂੰ ਰੱਖ ਕੇ ਉਹ ਯਾਰ ਖਤਮ ਤੋਂ ਮੰਡੀ ਦੇ ਦਾਣੇ ਲੈ ਕੇ ਆਏ ਖਾਂਦੇ। ਆ ਸ਼ੋਗੀ ਨਾ ਆਪਣੇ ਅੱਬੇ ਕੋ ਕੁੱਟ ਖਾ ਲਈ ਕਹਿੰਦਾ ਯਾਰਾਂ ਦੋਸਤ ਮੈਨੂੰ ਬੇਟਾ ਨੇ ਕਿਹਾ ਕਰ ਹੋਰ ਕੀ ਕਹੇ ਤੈਨੂੰ ਭਰਾ ਦੇ ਮਹਿੰਦੀ ਤੇ ਲੈਟਰ ਨਹੀਂ ਲੱਭਾ ਤੇ 5 ਸ਼ਬਦ ਨੂੰ ਜਾ ਕੇ ਲਾਉਂਦੇ ਛੁਰਲੀਆਂ ਉਹ ਨਸ ਕੇ ਵਾਪਸ ਆ ਗਿਆ। ਭੱਜ ਕੇ ਲੈ ਕੇ ਜਾ ਉਸਤਾਦ ਜੀ ਸ਼ਨਾਖਤੀ ਕਾਰਡ ਬਣਾਉਣਗੇ ਉਹਨੇ ਕਿਹਾ ਸਨ ਆਫ ਕਹਿੰਦਾ ਸਕਿਪ ਕਰੋ। ਬੇਲ ਵਾਲਾ ਸਰਾਖ ਨਹੀਂ ਹੁੰਦਾ ਉਹ ਚ ਪੂਰਾ ਮੂੰਹ ਵਾੜਿਆ ਉਹ ਕਹਿੰਦਾ ਤੂੰ ਦਾੜ ਚੈੱਕ ਕਰਾਉਣਾ ਹੈ ਅੰਦਰ ਚੱਲ ਲੈ ਅੰਦਰ ਆ ਵੀ ਬਾਹਰ ਚੱਲ ਵੀ ਸਾਰਾ ਮੂੰਹ ਅੰਦਰ ਵਾੜਿਆ ਬੇਲਾਂ ਨੇ ਚ ਮੂੰਹ ਵਾਲਿਆ ਪੂਰਾ ਤੂੰ ਨਹੀਂ ਜੀ ਉਹ ਡਰਾ ਦਗਾ ਉਹ ਭਾਈ ਪਰੇ ਨਿਕਲ ਕੇ ਉਧਰੋਂ ਦੀ ਆ ਰੱਖਿਆ ਬੈਂਕ ਚੋਂ ਚਿੱਤਰ ਪੈ ਗਿਆ ਮਿੱਠੇ ਨੂੰ ਉਹ ਜਿਹਦੇ ਨਾਲ ਚੈੱਕ ਨਹੀਂ ਕਰਦੇ ਉਹਨੂੰ ਕਹਿੰਦਾ ਮਾਲ ਕਰਾਵਾਂ
ਬਾਊ ਜੀ ਕੋਲੋਂ ਕੁੱਟ ਖਾ ਲਈ ਕਿਉਂ? ਉੱਤੇ ਰੋਟੀ ਖਾਧੀ ਬਿੱਲ ਕਿਤੇ ਜ਼ਿਆਦਾ ਬਣਿਆ ਉਹਨੂੰ ਕਹਿੰਦਾ ਕਿਸ਼ਤਾਂ ਕਰ ਦੋ ਬਾਬੂ ਜੀ ਕੋਲੋਂ ਕੁੱਟ ਪੈ ਗਈ ਕਿਦਾਂ ਉਹਨਾਂ ਨੂੰ ਕਹਿੰਦਾ ਮੈਂ ਇੱਕ ਅਰਜ਼ ਕਰਾਂ ਬਾਊ ਜੀ ਬਾਬੂ ਜੀ ਮੈਂ ਕਰਜ਼ ਕਰਾਂ। ਉਸਤਾਦ ਜੀ ਡਾਕਖਾਨੇ ਤੋਂ ਕੁੱਟ ਖਾ ਲਈ ਉਹਨੇ ਬਿੱਲ ਫੜਨ ਲਈ ਹੱਥ ਕੇ ਕੀਤਾ ਉਹਦੀ ਅੰਗੂਠੀ ਲਾ ਕੇ ਭੱਜ ਗਿਆ। ਆਪ ਹੀ ਲੰਬੀ ਬਾਹ ਪਾ ਕੇ ਮੈਂਦੀ ਦੇ ਕੋ ਚਾਹ ਚੁੱਕ ਲਈ ਬਾਹਰ ਗਲੀ ਕੋਲ ਪੀ ਲਿਆ ਉਹ ਡਾਕਖਾਨੇ ਵਾਲੀ ਉਹ ਉਹ ਅੰਦਰ ਰਸ ਲੈ ਕੇ ਬੈਠਾ ਉਚਰ ਲੈਟਰ ਬਾਕਸ ਦੇ ਵਿੱਚ ਨਾ ਵਿਆਹ ਵਾਲਾ ਕਾਰਡ ਸੁੱਟ ਕੇ ਕਹਿਣਾ ਉਹ ਸਾਰੇ ਹੀ ਆ ਜਿਓ ਫਿਰ ਲੈ ਸਾਰੇ ਹੀ ਆ ਜਿਓ ਫਿਰ ਕਹਿੰਦਾ। ਲੋਕ ਕਹੀ ਜਾਂਦੇ ਆ ਫੈਮਿਲੀ ਆ ਪੂਰੀ। ਆਹੋ ਇਹਦੇ ਭਰਾ ਦੇ ਵਿਆਹ ਤੇ ਖੁਸਰਾ ਡੇ ਕੇ ਉਹਨੂੰ ਕਹਿੰਦਾ ਮਰਦ ਪਾੜੋ ਮਰਦ ਉਹ ਤਾਂ ਸੋਲਾ ਗਿੱਟਾ ਨਿਕਲ ਗਿਆ ਫਿਰ ਆਪਣੀ ਡਿੱਗ ਕੇ ਜਵਾਨ ਹੁੰਦੇ ਬੰਦੇ ਡਿੱਗ ਕੇ। ਮਤਲਬ ਇਹ ਪ੍ਰਾਪਰਟੀ ਡੀਲਰ ਦਾ ਵੀ ਰੌਲਾ ਹੁੰਦਾ ਵਾ। ਹਾਂਜੀ ਪ੍ਰਾਪਰਟੀ ਡੀਲਰ ਸੀ ਤੇ ਕਸਾਈ ਬਣ ਗਏ। ਹਾਂ ਪ੍ਰਾਪਰਟੀ ਡੀਲਰ ਸੀ ਤੇ ਕਸਾਈ ਬਣ ਗਿਆ। ਉਸਤਾਦ ਜੀ ਬੱਕਰੇ ਲੈ ਕੇ ਕਚਹਿਰੀਆਂ ਫਿਰਦੇ ਕਹਿੰਦਾ ਇਹਨਾਂ ਦੇ ਬਿਆਨ ਕਰਾਣੇ ਕਿ ਮੈਂ ਇਹਨਾਂ ਨਾਲ ਜ਼ਬਰਦਸਤੀ ਕੋਈ ਨਹੀਂ ਕਰਦਾ। ਕਸਾਈ ਸੀ ਪ੍ਰਾਪਰਟੀ ਡੀਲਰ ਬਣ ਗਿਆ ਮਕਾਨ ਲੱਖ ਤੋਂ ਫੜ ਕੇ ਚੈੱਕ ਕਰਨ ਦੇ ਅੱਛਾ ਪ੍ਰਾਪਰਟੀ ਡੀਲਰ ਤੇ ਕਸਾਈ ਬਣ ਕੇ ਤੇ ਕਸਾਈ ਨੇ ਮਕਾਨ ਕਿਉਂ ਚੈੱਕ ਕਰਨਾ? ਹਾਂ ਕੀ ਬਣਿਆ ਸੀ ਭਲਾ ਹਾਂ ਪਹਿਲੇ ਇਹ ਸਮਝ ਇਸ ਲਈ ਮੈਂ ਤੈਨੂੰ ਬੇਟਾ ਰੋਕਿਆ ਕਿ ਪਹਿਲੇ ਇਹ ਕਲੀਅਰ ਕਰਨਾ। ਪ੍ਰਾਪਰਟੀ ਡੀਲਰ ਸੀ ਤੇ ਕਸਾਈ ਬਣ ਗਿਆ। ਕਸਾਈ ਬਣ ਗਿਆ ਤੇ ਜਿਹੜੀ ਹੈ ਨਾ ਉਤੋਂ ਇੱਥੇ ਦਾ ਗੋਸ਼ ਉਹਨੂੰ ਕਹਿੰਦਾ ਉਤਲੇ ਪੋਰਸ਼ਨ ਦਾ ਗੋਸ਼ ਲਾ ਦੇ। ਇੱਕ ਬੰਦੇ ਨੇ ਧੋੜ ਦਾ ਗੋਸ਼ਤ ਲੈਣਾ ਸੀ ਉਹਨੂੰ ਕਹਿੰਦੇ ਬਾਲਕੋਨੀ ਦਾ ਪਾਵੋ ਬਾਹਰ ਜਿਹੜੀ ਬਾਹਰ ਨੂੰ ਵਧੀ। ਸਾਜੀ ਪ੍ਰਾਪਰਟੀ ਡੀਲਰ ਸੀ ਤੇ ਕਸਾਈ ਬਣ ਗਿਆ ਤੇ ਤਾਰੀਫ ਕਰਨ ਦੇ ਆਪਣੇ ਜਾਨੂ ਹਰ ਵਾਰੀ ਲੈਂਟਰ ਕਰੀਦਾ ਆਪਾਂ। ਪ੍ਰਾਪਰਟੀ ਡੀਲਰ ਸੀ ਕਸਾਈ ਬਣ ਗਿਆ ਗੋਸ਼ਤ ਇੰਨਾ ਥੋੜਾ ਜਿਹਾ ਹੋਇਆ ਬੰਦਾ ਕਹਿੰਦਾ ਕੀ ਗੱਲ ਬੈਠਕ ਕੀਤੀ ਆ ਉਹਦੀਆਂ ਨਾੜਾ ਨੂੜਾ ਬਾਹਰ ਰੱਖੀਆਂ ਕਹਿੰਦਾ ਤਾਂ ਅਸੀਂ ਸਾਰੀ ਵਾਇਰਿੰਗ ਕਹਿੰਦਾ ਮੈਂ ਬਾਹਰ ਆ ਦਿੱਤੀ। ਪ੍ਰਾਪਰਟੀ ਡੀਲਰ ਸੀ ਤੇ ਕਸਾਈ ਬਣ ਗਿਆ ਤੇ ਸਵੇਰ 4 ਵਜੇ ਖਾਕੀ ਲਿਫਾਫੇ ਲੈ ਕੇ ਕਮੇਲੇ ਫਿਰਦੇ ਆ। ਉਸਤਾਦ ਜੀ ਇੱਕ ਪ੍ਰਾਪਰਟੀ ਡੀਲਰ ਸੀ ਤੇ ਇੱਕ ਕਸਾਈ ਬਣ ਗਿਆ ਤੇ ਉਹ ਜਿਹੜੀ ਕੱਢ ਕੇ ਬਾਹਰ ਰੱਖੀ ਤੇ ਉਹਨੂੰ ਕਹਿੰਦਾ ਯਾਰ ਵਾਸ਼ਰੂਮ ਚੋਂ ਕੇ ਬਾਹਰ ਸਿੱਟ ਕੇ ਆ। ਵਾਸ਼ਰੂਮ ਵੈਰੰਗ ਹੋਣ ਵਾਲੀ ਸੀ ਉਸਤਾਦ ਜੀ ਪ੍ਰਾਪਰਟੀ ਡੀਲਰ ਸੀ ਕਸਾਈ ਬਣ ਗਿਆ ਵੈਰੰਗ ਹੋਣ ਵਾਲੀ ਸੀ ਤੇ ਉਹਨਾਂ ਨੂੰ ਕਹਿੰਦੇ ਉਹ ਸ਼ੀਸ਼ੇ ਦੇ ਲਾਉਣ ਵਾਲੇ ਬਸ ਉਹ ਵੇਚਦੇ ਇਹ ਵੀ ਪੁੱਠਾ ਹੋ ਗਿਆ। ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਪ੍ਰਾਪਰਟੀ ਡੀਲਰ ਸੀ ਤੇ ਫਿਰ ਕਸਾਈ ਬਣ ਗਿਆ। ਫੇਰ ਕਸਾਈ ਹਾਂ ਪਹਿਲੇ ਪ੍ਰਾਪਰਟੀ ਡੀਲਰ ਸੀ ਫਿਰ ਕਸਾਈ ਬਣ ਗਿਆ। ਪ੍ਰਾਪਰਟੀ ਡੀਲਰ ਸੀਗਾ ਤੇ ਇੱਕ ਬੰਦੇ ਨੂੰ ਪਾਈਆ ਗੋਸ਼ਤ ਦੇਣਾ ਤੇ ਵਿੱਚੋਂ ਅੱਧਾ ਗੋਸ਼ਤ ਰੱਖਣ ਦਿਆ ਕਹਿੰਦਾ ਮੈਂ ਕਮਿਸ਼ਨ ਆ। ਇੱਕ ਬੰਦੇ ਨੇ ਅੱਧਾ ਕਿਲੋ ਗੋਸ਼ਤ ਲਿਆ ਤੇ ਉਹਨੂੰ ਸਟਾਮ ਚ ਲਪੇਟ ਕੇ ਦੇ ਦੇ। ਪ੍ਰਾਪਰਟੀ ਡੀਲਰ ਸੀਗਾ ਕਸਾਈ ਬਣ ਗਿਆ ਤੇ ਇੱਕ ਬੰਦਾ ਕਹਿੰਦਾ ਯਾਰ ਪੁੱਠ ਦੀਆਂ ਬੋਟੀਆਂ ਦੇ ਕਹਿੰਦਾ ਅੱਛਾ ਅੱਛਾ ਕਾਰਨਰ ਦਾ ਗੋਸ਼ਤ ਚਾਹੀਦਾ ਕਾਰਨਰ ਦਾ ਆਹੋ ਪ੍ਰਾਪਰਟੀ ਡੀਲਰ ਸੀ ਤੇ ਕਸਾਈ ਬਣ ਗਿਆ ਇੱਕ ਬੰਦੇ ਨੂੰ ਪਸਲੀਆਂ ਦਿੱਤੀਆਂ ਤੇ ਸ਼ਿਕਾਇਤ ਲੈ ਕੇ ਕਹਿੰਦਾ ਸਾਰਾ ਲੈਂਟਰ ਉਹ ਸਾਰਾ ਟੀਆਰ ਹੀ ਪਾਤਾ। ਆਹੋ ਬੰਦਾ ਕਹਿ ਰਿਹਾ ਕਹਿੰਦਾ ਭਾਜੀ ਸਾਰਾ ਟੀਆਰ ਹੀ ਪਾਤਾ। ਇੱਕ ਬੰਦਾ ਗੋਸ਼ਤ ਲੈ ਕੇ ਆਂਦਾ ਤੇ ਉਹਨੂੰ ਇੱਕੋ ਹੀ ਬੋਟੀ ਦੇ ਕੇ ਕਹਿੰਦਾ ਬਿਆਨਾ ਫੜੋ ਬਾਕੀ ਵੀ ਫੜੋ। ਪ੍ਰਾਪਰਟੀ ਡੀਲਰ ਸੀ ਕਸਾਈ ਬਣ ਗਿਆ ਇੱਕ ਪਾਈਆ ਗੋਸ਼ਤ ਦਾ ਗਾਹ ਕੇ ਤੇ 200 ਨੂੰ ਕਹਿੰਦਾ ਪਾਰਟੀ ਆਈ ਜਾਵੇ। ਹਾਂ ਇੱਕ ਬੰਦਾ ਗਾਰਡਰ ਲੈਣ ਆਇਆ ਉਹਨੂੰ ਖਰੋੜੇ ਦੇ ਦਿੱਤੇ ਉਸਤਾਦ। ਆਹੋ ਕਰੋੜੇ ਜਿਹੜੇ ਅੱਛਾ ਇਦਾਂ ਦਾ ਸਿੰਗਰ ਨਾ ਗਾਉਂਦੇ ਗਾਉਂਦੇ ਹਿਚਕੀ ਲੱਗ ਜਾਏ ਉਹ ਵੀ ਨਾਲ ਕਹੀ ਜਾਣੇ ਜਾਣੇ ਕਾ ਗਏ ਕਿਤੇ ਤੇ ਗਾਲਾਂ ਛੱਡਦੇ। ਨਹੀਂ ਟੈਂਪੋ ਚ ਬਾਹਰ ਨਹੀਂ ਹੋ ਰਿਹਾ। ਸਾਜੀ ਨੂੰ ਮੱਝ ਲੈਣ ਚਲਾ ਗਿਆ ਉਹਨਾਂ ਨੇ ਮੱਝ ਖਾਈ ਤੇ ਕਹਿੰਦਾ ਉਹ ਕੋਈ ਰੰਗ ਡਿਫਰੈਂਟ ਨਹੀਂ ਹੈ। ਪ੍ਰਾਪਰਟੀ ਡੀਲਰ ਸੀ ਕਸਾਈ ਬਣ ਗਿਆ ਇੱਕ ਤੇ ਬਿਮਾਰ ਬੱਕਰਾ ਤੇ ਉਹਨੂੰ ਕਹਿੰਦਾ ਮੱਥੇ ਪਲਸਤਰ ਸੀ ਭਾਜੀ ਸਾਡੀ ਬਤਕ ਲੈ ਆਇਆ ਨੋਨੀ ਉਹਦੇ ਇੱਥੇ ਭਾਈ ਪੈਨਸ਼ਨ ਬਣੀ ਉਹ ਭੁੱਖੀ ਮਰ ਗਈ। ਕਿਉਂ? ਉਹਦੇ ਕੋਲ ਕੁਝ ਖਾਦਾ ਹੀ ਨਹੀਂ। ਚਲੋ ਜਿਹਦੇ ਪੈਨਸਲ ਅੱਛਾ ਇੱਕ ਟੈਕਨੀਕਲ ਹੈ ਕੋਈ ਤੇ ਪੈਨਸਲ ਮਾਰਦੇ ਤੂੰ ਇੰਜ ਕਰ ਸੀ ਤੇਰੇ ਪੈਨਸਲ ਮਾਰੀ ਭੁੱਖੀ ਮਾਰ ਕੇ ਉਹਦਾ ਖਰਾਕ ਤੱਕ ਮੂੰਹ ਹੀ ਨਹੀਂ ਜਾ ਰਿਹਾ। ਉਹ ਅੱਜ ਨੰਬਰ ਪੈ ਗਿਆ। ਇਹ ਸਾਡੀ ਬਤਕ ਲੈ ਆਇਆ ਨੋਨੀ ਤੇ ਉਹਦੀ ਅੱਗੋਂ ਭਾਈ ਕੱਟ ਕੇ ਨਾ ਕਲਮ ਬਣਾਇਆ ਅੱਛਾ ਉਹ ਫੜ ਕੇ ਇਦਾਂ ਦੇ ਨਾ ਕਰਾਚੀ ਦੇ ਬਜ਼ੁਰਗ ਹੁੰਦੇ ਆ ਸਵੇਰੇ ਸਵੇਰੇ ਉੱਠ ਕੇ ਨਾ ਨਾਲ ਦੇ ਬਜ਼ੁਰਗ ਨੂੰ ਮੁਬਾਰਕਬਾਦ ਦੇਣਗੇ ਸਦੀਕੀ ਸਾਹਿਬ ਰਮਜ਼ਾਨ ਮੁਬਾਰਕ।
ਤਾਂ ਜੀ ਇੱਕ ਸੁੱਤਾ ਨਿਆਣਾ ਚੁੱਕ ਕੇ ਉਹਨਾਂ ਗੱਡੀ ਸਾਫ਼ ਕਰਨ ਦੇ ਸੁੱਤਾ ਨਹੀਂ ਆਣਾ ਉਹ ਵੀ ਚੋਰੀ ਸੁੱਤੇ ਨਿਆਣੇ ਦਾ ਕੌਣ ਗੱਡੀ ਸਾਫ਼ ਕਰ ਮਤਲਬ ਉੱਤੇ ਕੱਪੜਾ ਪਾਇਆ ਸੀ ਉਹ ਕੰਬਲ 'ਚ ਲਪੇਟਿਆ ਹੁੰਦਾ ਨਾ ਸਾਜੀ ਉਦੋਂ ਪਤਾ ਚੱਲਿਆ ਜਦੋਂ ਫੀਟਰ ਡਿੱਗਿਆ ਅੱਛਾ ਕੱਪੜੇ ਸਮੇਤ ਹੀ ਉਹ ਫਿੱਟੇ ਹੋ ਕੱਪੜੇ ਸੁੱਕਣੇ ਪਏ ਆ ਤਾਰ ਤੇ ਚੁੰਡੀਆਂ ਲੱਭੀਆਂ ਤੇ ਬਤਕਾਂ ਫਸਾਈਆਂ ਉੱਤੇ ਦੋ ਆਪਣੇ ਆਪੂ ਦੇ ਢਿੱਡ ਤੇ ਬਹਿ ਕੇ ਏਡੀ ਜ਼ੋਰ ਤੇ ਭੂਪੜਾ ਵਜਾਇਆ ਮੇਰੇ ਤਾਂ ਇੱਧਰ ਹੋ ਗਿਆ ਅਜੀ ਇਹ ਸਵੇਰੇ ਕਹਿੰਦਾ ਕਿ ਗਰੀਬਾਂ ਦਾ ਕਢਾਉਣਾ ਦਾ ਬੱਚੇ ਨੂੰ ਅਡਾਉਣੇ ਨੇ ਢਿੱਡ ਦੇ ਸੁਪਰਮੈਨ ਸੀ ਤੇ ਸ਼ਾਇਰ ਵੀ ਸੀਗੀ, ਉਹ ਨੀਲਾ ਪਰਦਾ ਵੀ ਪਾਇਆ ਨਾਲ ਚੂੜੀ ਵਾਲਾ ਪਜਾਮਾ ਪਾਇਆ। ਸੁਪਰਮੈਨ ਸੀ ਤੇ ਖੁਸਰਾ ਵੀ ਸੀ, ਇੱਥੇ ਵੇਲਾ ਫਸਾ ਕੇ ਉੱਡਣ ਡਿਆ ਨਿਕਲ। ਯਾਰ ਸ਼ਾਇਰ ਸੀ ਤੇ ਸੁਪਰਮੈਨ ਸੀ ਤੇ ਕਹਿੰਦਾ ਅਰਜ਼ ਕੀਆ ਹੈ ਤੇ ਉੱਡ ਗਿਆ। ਤੇ ਉੜਦਾ ਥੱਲੇ ਕਹਿ ਰਿਹਾ ਆਦਾਬ ਅਰਜ਼ਾ ਹੈ। ਤਾਂ ਇਹ ਸੁਪਰਮੈਨ ਹੁੰਦਾ ਸੀ, ਨੋਨੀ ਵੀ ਬੁੱਢਾ ਹੋ ਗਿਆ ਤੇ ਉੱਡਣ ਦੇ ਨਾਲ ਫੋਮ ਫੜਿਆ। ਬੈਂਸ ਕਿ ਜਿਵੇਂ ਡਿੱਗ ਪਿਆ ਤੇ ਤੁਹਾਨੂੰ ਸੱਟ ਕੇ ਲੱਗੂ। ਸੁਪਰਮੈਨ ਸੀ ਇੱਕ ਪਿੰਡ ਦੀ ਪਰਿਆ ਕਰਨ ਗਿਆ ਤੇ ਆਪਣੇ ਪਰਨੇ ਦਾ ਉੱਤੇ ਐ ਪੱਗ ਬੰਨੀ ਆ ਕਰਕੇ ਬੁੱਲੇ ਸੁਪਰਮੈਨ ਸੀ ਤੇ ਸ਼ਾਇਰ ਵੀ ਸੀ ਤੇ ਲੰਘਦਾ ਕਹਿੰਦਾ ਇੱਕ ਬੰਦੇ ਨੂੰ ਸ਼ੇਰ ਸੁਣਾਇਆ ਉਹਦੀ ਅੱਧੀ ਕੁ ਲੈਣ ਦੇਣ ਚਾਹੀਦੀ ਮਗਰ ਕਹਿ ਰਿਹਾ ਉਹ ਪੂਰਾ ਤੇ ਕਰ ਜਾ। ਸੁਪਰਮੈਨ ਸੀ ਤੇ ਸ਼ਾਇਰ ਵੀ ਸੀ ਤੇ ਪੂਰੇ ਇਲਾਕੇ ਨੂੰ ਗਜ਼ਲਾਂ ਸੁਣਾਉਂਦੇ, ਸਾਰੇ ਇਦਾਂ ਹੁੰਦੇ ਆ ਭਾਈਓ ਉਹ ਮੈਂ ਕਹਾਵਾਂ। ਸੁਪਰਮੈਨ ਸੀ ਤੇ ਸ਼ਾਇਰ ਸੀ ਤੇ ਇੱਕ ਜਗ੍ਹਾ ਤੇ ਇੱਕ ਲਫ਼ਜ਼ ਸੁਣਾਇਆ ਤੇ ਉਹਨੇ ਪਿੱਛੋਂ ਕੱਪੜੇ ਦੀ ਗੰਢ ਬੰਦੀ ਕਿਤੇ ਪੂਰਾ ਸੁਣਾਏਗਾ ਤਾਂ ਖੋਲਾਂਗੇ। ਆਉਂਦੇ ਨਹੀਂ ਜਾ ਰਹੇ। ਸੁਪਰਮੈਨ ਸੀ ਪਿੱਛੇ ਪਰਨੇ ਤੇ ਇਸ਼ਾਰੇ ਲਾਏ ਦੋ ਐਨ ਮੁੰਡੇ ਪਿਲਾ ਨਹੀਂ ਸੁਪਰਮੈਨ ਇਸ ਮਹੱਲੇ ਕਿਸੇ ਨੇ ਕਾਗਜ਼ ਦੀ ਮੋਰੀ ਕਰਕੇ ਵਿੱਚ ਐ ਫਸਾ ਉਹ ਜਿਹੜਾ ਪਿੱਛੇ ਬੰਦੇ ਅੱਛਾ ਸੁਪਰਮੈਨ ਸੀ ਤੇ ਉੱਡਿਆ ਨਹੀਂ ਗਿਆ ਤੇ ਭੱਜ ਗਿਆ ਥੱਲੇ। ਤੇ ਇੱਕ ਬੰਦੇ ਨੇ ਕਿਹਾ ਕੀ ਹੋਇਆ, ਕਹਿੰਦਾ ਯਾਰ ਉਹ ਚੱਦਰ ਫਸੀ ਸੀ ਉਹ ਕੱਢੀ ਨਹੀਂ ਪਾ ਪੈਰਾਸ਼ੂਟ ਆ ਉਹ ਖੁੱਲੀ ਛੱਲੀ ਜੀ ਬਣ ਗਈ ਸਾਜੀ ਇਹਦੀ ਇੰਨੀ ਮਾੜੀ ਕਿਸਮਤ ਹੈ, ਇਹਦੇ ਅੱਗੋਂ ਕਾਲੀ ਬਿੱਲੀ ਲੰਘੀ ਤੇ ਉਹ ਟਰੱਕ ਥੱਲੇ ਆ ਗਏ। ਸ਼ਾਇਰ ਸੀ ਤੇ ਸੁਪਰਮੈਨ ਬਣ ਗਿਆ ਤੇ ਅੱਗੇ ਵੀ ਕੱਪੜਾ ਲਮਕਾਇਆ। ਮੈਂ ਕਿਹਾ ਅਗਲਾ ਗੱਲ ਨਹੀਂ ਕਹਿੰਦਾ ਇਹ ਮੁਕਰਰ ਆ। ਸੁਪਰਮੈਨ ਮੂੰਹ ਤੇ ਗਾਰੇ ਦੇ ਛਿੱਟੇ ਪਏ। ਮੈਂ ਕਿਹਾ ਇਹ ਕਹਿੰਦਾ ਨਿਊ ਖਾਨ ਪਿੱਛੇ ਜਾਣਦੇ ਆ ਚਿੱਟਾ। ਸੁਪਰਮੈਨ ਸੀ ਤੇ ਸ਼ਹਿਰ ਜਾਣਾ ਸੀ, ਅੱਧੇ ਰਾਹ 'ਚ ਥੱਕ ਗਿਆ ਤੇ ਅਲ ਫੈਸਲ ਮਰਕਜ਼ ਨਬੀਨਾ ਦੀ ਛੱਤ ਤੇ ਬੰਦਾ। ਸਾਜੀ ਸੁਪਰਮੈਨ ਸੀ ਤੇ ਸਰਦੀਆਂ 'ਚ ਜਹਾਜ਼ ਦੇ ਪਿੱਛੇ ਜਾਂਦਾ ਹੁੰਦਾ। ਘੁਮਾਣਾ ਪਵੇ। ਸੁਪਰਮੈਨ ਸੀ, ਸ਼ੇਪ ਕਰਾਉਂਦਾ ਤੇ ਕੁਰਸੀ ਤੇ ਬੈਠਾ ਮਾੜਾ ਮਾੜਾ ਉੱਡੀ ਜਾਵੇਗਾ। ਤਾਂ ਜੀ ਸੁਪਰਮੈਨ ਹੁੰਦਾ ਸੀ, ਬੁੱਢਾ ਹੋ ਗਿਆ ਤੇ ਕਿਤੇ ਦੂਰ ਚਲਾ ਜਾ, ਉਧਰੋਂ ਰਾਈਟ ਲੈ ਕੇ ਵਾਪਸ ਸੁਪਰਮੈਨ ਸੀ, ਬੁੱਢਾ ਹੋ ਗਿਆ ਉੱਤੇ ਹੀ ਛੋਟੀ ਫੜ ਕੇ ਉੱਡਣ ਡਿਆ ਉਹਦਾ ਕਦਾ ਸਹਾਰਾ ਚੱਲੂ। ਇਦਾਂ ਦੇ ਕਰਾਚੀ ਦੇ ਬਜ਼ੁਰਗ ਹੁੰਦੇ ਆ। ਇਮਰਾਨ ਖਾਨ ਜਲਸੇ ਜੀ ਕਹਿੰਦੇ ਕਦੋਂ ਆਉਣਾ ਭੱਟੋ ਨੇ ਭਲਾ ਜਲਸਾ ਇਮਰਾਨ ਖਾਨ ਦਾ ਉਰਦੂ ਕਦੋਂ ਆਏਗਾ ਭੁੱਟੋ ਬਾਹਰ। ਤਾਂ ਜੀ ਸੁਪਰਮੈਨ ਹੁੰਦਾ ਸੀ, ਸ਼ਪਿੰਟਨ ਚੋਂ 2 ਪਜਾਮਾ ਵਾਲੇ ਲੈਣ ਚੱਲੇ। ਵਾਸ਼ਿੰਗਟਨ ਨੂੰ ਕਹਿੰਦੇ ਆ, ਨਿਊਜ਼ੀਲੈਂਡ ਚਲਾ ਉਹ ਵਾਸ਼ਿੰਗਟਨ ਓਏ ਸ਼ਿਪਿੰਗਟਨ ਡੀਸੀ। ਉਹ ਵਾਸ਼ਿੰਗਟਨ ਸ਼ਿਪਿੰਗਟਨ। ਸੁਪਰਮੈਨ ਸੀ, ਹਵਾ ਦੇ ਮੁਖਾਲਫ ਯਕਦਮ ਉੱਡਿਆ, ਕੱਪੜੇ ਐ ਨੂੰ ਆ ਪੈ। ਸੁਪਰਮੈਨ ਸੀ ਤੇ ਉੜਦਾ ਯਕਦਮ ਮੈਂ ਕਿਹਾ ਕੀ ਕੀਤਾ, ਕਹਿੰਦਾ ਯਾਰ ਠੁੱਡਾ ਲੱਗ ਗਿਆ। ਉੱਥੇ ਆਵਾਜ਼ ਕਿਤੇ ਟੁੱਟੇਡਾ ਲੱਗ ਗਿਆ। ਸੁਪਰਮੈਨ ਸੀ ਉੱਡਣ ਦੀ ਕੋਸ਼ਿਸ਼ ਕਰਨ ਦੇ ਉੱਡਣ ਨਾ ਆਉਂਦੇ ਕਹਿੰਦਾ ਆ ਗਈ ਇੱਕ ਬੰਦੇ ਦੇ ਪੈਰ ਥੱਲੇ ਪਰਨਾ ਆਇਆ ਉਹ ਖਲੋਤਾ ਹੋਇਆ ਹੈ ਨਹੀਂ ਕੰਮ ਖਤਮ ਹੋ ਗਿਆ। ਸੁਪਰਮੈਨ ਸੀ ਤੇ 10 ਰੁਪਏ ਲੈ ਕੇ ਉਤੋਂ ਏਰੀਆ ਲਾ ਕੇ ਆਉਂਦਾ ਸੀ। ਅਜੇ ਸੁਪਰਮੈਨ ਸੀ ਤੇ ਉਹ ਚੀਲਾ ਕੋ ਗੋਸ਼ਤ ਲੈ ਕੇ ਨਾ ਤੇ ਉਹਨਾਂ ਦੇ ਘੋਂਸਲੇ ਜਾ ਕੇ ਉਹਨਾਂ ਦੇ ਮੂੰਹ 'ਚ ਪਾਉਂਦੇ ਕਿਤੇ ਚੀਜ਼। ਆਹੋ ਬਸ ਸੁਪਰਮੈਨ ਸੀ ਤੇ ਉੱਡਣੋਂ ਹੀ ਨਾ ਹਟਣ ਦਿਆ ਤੇ ਘਰ ਦੇ ਉੱਤੇ ਖਲੋ ਕੇ ਕਰਨ ਦੇ ਸਾਜੀ ਬਸ ਸੁਪਰਮੈਨ ਸੀ ਤੇ ਮੂਗਲੀ ਕੋ ਜਾ ਕੇ ਕਹਿੰਦਾ ਮੈਂ ਤੈਨੂੰ ਕੱਪੜੇ ਲੈ ਦੇਣਾ, ਕੋਈ ਚੰਗਾ ਕੰਮ ਕਰ ਦੇ। ਮੂੰਗਲੀ ਕੌਣ? ਉਹ ਜੰਗਲ ਬੁੱਕ ਦਾ ਕਾਕਾ ਅੱਛਾ ਗਿਦਰਾਂ ਮੂੰਗਲੀ। ਇਦਾਂ ਦੇ ਨਾ ਕਰਾਚੀ ਦੇ ਬਜ਼ੁਰਗ ਹੁੰਦੇ, ਇਮਾਮ ਮਸਜਿਦ ਜਾ ਕੇ बहू ने घर से निकाल दिया, इस्लाह फरमाया। इस्लाह थी। अच्छा बहू ने घर से निकाल दिया, अगली गल कैसी पता? इस्लाह फरमाया। क्या मुझे कहीं और जाना चाहिए? ਲੋਕੀ ਨਾ ਥੋੜਾ ਬੋਲਾ ਸੀਗਾ ਤੇ ਉਹਨੇ ਕਿਹਾ ਜਾ ਮੌਲਵੀ ਸਾਹਿਬ ਨੂੰ ਲਿਆ ਤੇ ਮੋਗਲੀ ਸਾਹਿਬ ਨੂੰ ਬੁਲਾ ਕੇ ਲੈ ਗਏ। ਮੋਗਲੀ ਸਾਹਿਬ ਜੰਗਲ 'ਚ ਜਾ ਕੇ ਉਹਨੂੰ ਕਹਿੰਦੇ ਮੋਗਲੀ ਸਾਹਿਬ ਅੱਬੂ ਬੁਲਾ ਲਓ। ਆਮ ਡਰਾਈ ਫਰੂਟ ਕੋਲ ਜਾ ਕੇ ਅੱਧਾ ਕਿਲੋ ਮੋਗਲੀ ਦੇ ਦੇਗਾ। छोटे भीम की आवाज करे गली च मंगण खुदा का वास्ता मुझे कुछ दो ना अल्लाह के नाम पे।
ਮਾਮਾ ਘਰ ਬੈਠਾ ਮੋਟੂ ਬਣ ਕੇ ਮੰਗਦੇ ਹਾਂ भीख के बगैर मेरे दिमाग की बत्ती नहीं चलती। किसके बगैर? भीख ज़कात तो खतरात हमको दीजिए ना। ज़कात तो खतरात। ਸਾਜੀ ਮੰਗਣ ਵਾਲਾ ਭਾਈ ਮਿੱਠੇ ਘਰ ਆਇਆ ਤੇ ਅੰਦਰੋਂ ਉਹ ਭਾਈ ਮਿੱਠਾ ਆਵਾਜ਼ ਦਿੰਦਾ ਆ ਗਿਆ ਵੇ जी ਆ ਗਿਆ ਵੇ। अच्छा परेश रावल बन के मिठा मंगन एक बंदे ने थोड़े से पैसे दिते तो कहते साला मेरे को इतना चोट है दी वो को कहने कहता बिच्छू ਸਲੀਮ ਸਲੇਟੀ ਬਣ ਕੇ ਮੰਗਣ ਡਿਆ। कौन है? ਸਲੀਮ ਸਲੇਟੀ ਓਏ ਸੁਨੀਲ मेरी गल भी सुन ले सलीम सलेठी। ਹਾਂ ਇਹ ਕੱਪੜੇ ਦਾ ਲੱਗਦਾ अच्छा सलीम सलेठी। ਸਲੀਮ ਸਲੇਟੀ ਬਣ ਕੇ ਮੰਗਣਾ ਕਹਿੰਦਾ ਬਾਬਾ ਜੀ ਦੇ ਦੋ ਨਾ शाहरुख का बन के फेरी लाउंड यार कहीं ना ए टुकड़ों से प्याल गिरे गिलास टुकड़ों से ले टुकड़ों से प्यार गया रे ले शक्ति कपूर बन के बात करा अब अगर तू मेरे को 10 रुपए देगा मैं तुझे दुआओं दूंगा आओ ਉਹ ਟੱਕਰ ਵਾਲਾ ਸਾਜੀ ਟੱਕਰ ਵਾਲਾ फियाज ਕਹਿੰਦਾ ਵਿਆਹ ਟੱਕਰ ਕੌਣ ਆ ਉਹ ਟੱਕਰਾਂ ਉਹ ਕਹਿੰਦਾ ਮੈਂ ਉਰੇ ਦੀਵਾਰ ਫਾੜਦੀ अरे तेरे सामने पूरे दीवार फाड़ दिया तो फिर भी पूछ रहे है कौन है पूरे फियाज टक्कर ਸਾਜ ਬੜਾ ਮਜ਼ੇਦਾਰ ਗੱਟ हाँ ਇਹਦੀ ਯਕਦਮ ਇਨਸਾਨੀਅਤ ਜਾਗ ਜਾਂਦੀ ਗੰਦਾ ਕੁੱਤਾ ਲਿਬੜਿਆ ਚੁੱਕ ਕੇ ਕਰੀ ਉਹਨੂੰ नाली चो निकल के जिसम जन्नत दे ऐसे चुक लिया सनी देओल बन के चौंक चलोता ओए अल्लाह के नाम पे दे 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 दुनिया 70 आखिरत है जैसी है सदका देता है जो उसकी बलाएं ठहरती है ये ओए 2.5 किलो का हाथ भीख मांग रहा है ये कहना ये 2.5 किलो का हाथ भीख मांग सातों के साथ बाजार मांगूंगा सातों के साथ मांगूंगा एक साथ मांगूंगा अकरम उदास बन के मंगन दे कहंदा फिर कहंदे बूटा पैसे मंगदा नाना पाटेकर बन के मंगन दे आ गए मेरी भूख का तमाशा देखने साला 1 रुपया आदमी को मंगता बना देता और शराबी फिल्म मुंशी जी ने वो बन के मंगन दिया खैरात को जितना बढ़ाओगे सदका उतना बढ़ता जाएगा अच्छा वैसे यार मुंशी साहब दी सिद्दीकी साहब ने भी बात सिद्दीकी साहब दी भी चली है ਇਦਾਂ ਦੇ ਕਰਾਚੀ ਦੇ ਬਜ਼ੁਰਗ ਹੁੰਦੇ ਆ आहो ਮੁਰਗਾ ਮੁਰਗੀ ਪਿੱਛੇ ਦੌੜ ਰਹਾ ਹੁੰਦਾ ਪੌੜੀ ਤੇ ਬੈਠ ਕੇ ਪਕੜ ਲਿਆ ਕੁੱਤੇ ਪਕੜ ਲਿਆ ਭਾਈ ਸਟੇਜ ਡਰਾਮੇ ਦਾ ਆਰਟਿਸਟ ਬਣ ਕੇ ਮੰਗ ਰਿਹਾ ਕਾਦਾ ਮੰਗਾ ਲਾਇਆ ਆ ਕਾਦਾ ਸਾਜੀ ਬਾਜ਼ਾਰ ਵੜਨ ਤੋਂ ਪਹਿਲੇ ਪੂਰੇ ਬਾਜ਼ਾਰ 'ਚ ਮੂੰਹ ਕਰਕੇ ਕਹਿੰਦਾ ਸੀ ਮੈਂ ਆ ਜਾਵਾਂ यार स्टेज वाला से तो मंगन ला पिया ते घरां दे दरवाजे खोल खोल के कहंदे बीबी जी ਮੰਗਣ ਵਾਲਾ ਸੀ ਸਟੇਜ ਵਾਲਾ ਬਣ ਕੇ ਮੰਗਦਾ ਸੀ ਤੇ ਇੱਕ ਬਾਜ਼ਾਰ 'ਚ ਬੜ ਕੇ ਅਸਲਾਮ ਅਲੈਕੁਮ ਮਹੱਲੇ ਦੇ ਵਿੱਚ ਉਸਨੇ ਆਪਣੀ ਆਵਾਜ਼ ਲਾ ਰਿਹਾ ਕੁੜੀਓ ਬਾਲੋ ਚੀਜ਼ ਮੰਡੀ ਦੀ ਦੇਈ ਜਾਓ ਲੈ ਸਾਜੀ ਨੇ ਮੰਗ ਕੇ ਕੋਠੀ ਪਾ ਲਈ ਤੇ ਹਰ ਬੰਦੇ ਨੂੰ ਇਹ ਕਹਿੰਦਾ ਸੀ ਮੈਂ ਮੰਗਣੇ ਵਾਲਾ ਨਹੀਂ ਹੂੰ ਸਾਜੀ ਜਹਾਜ਼ 'ਚ ਵੀ ਇੱਕ ਕ੍ਰੀਏਟਰ ਵੀਡੀਓ ਵਾਇਰਲ ਹੋਈ ਜਹਾਜ਼ 'ਚ ਵੀ ਇੱਕ ਚਲਾ ਗਿਆ ਵੜ ਗਿਆ ਮੰਗਣ ਦਿਆ ਜਹਾਜ਼ ਚ ਹਾਂਜੀ ਜਹਾਜ਼ ਦੇ ਪੂਰੀ ਤਕਰੀਰ ਕਰ ਰਿਹਾ ਉਹ ਟਿਕਟ ਲੈ ਕੇ ਬੈਠਾ ਹੋਣਾ ਨਾ ਹਾਂ ਤੇ ਉਸ ਟਿਕਟ ਤੋਂ ਲੈ ਕੇ ਬਾਅਦ ਉਸ ਤੋਂ ਬਾਅਦ ਉੱਠ ਪਿਆ ਹੋਣਾ ਵਿੱਚੋਂ ਹਾਂਜੀ ਬੈਗ ਵੀ ਲੈ ਗਿਆ ਨਾਲ ਬਕਾਇਦਾ ਹੋ ਸਕਦਾ ਉਹਨੇ ਅੱਗੇ ਵੀ ਕਿਤੇ ਜਾਣਾ ਹੀ ਹੋਵੇ ਮੈਂ ਕਹਿੰਦਾ ਚਲੋ ਮੈਂ ਦਿਹਾੜੀ ਤੇ ਉਹਨੂੰ ਫਿਰ ਉਹਨੇ ਪਾਇਆ ਨਹੀਂ ਸਾਰਿਆਂ ਨੇ ਪਤਾ ਨਹੀਂ ਸਾਜੀ ਮੈਂ ਕਲਿੱਪ ਦੇਖਿਆ ਉਹ ਯਾਨੀ ਕਿ 1-2 ਮਿੰਟ ਦਾ ਫੇਸਬੁੱਕ ਤੇ ਵੇਖਿਆ ਭਾਵੇਂ ਕਿਸੇ ਨੇ ਚੇਜ਼ਾ ਕੀਤਾ ਹੋਵੇ ਆਪਸ ਵਿੱਚ 5-7 ਜਣੇ ਯਾਰ ਦੋਸਤ ਗਏ ਉਹਨਾਂ ਨੇ ਕਿਹਾ ਚੱਲ ਮੈਂ ਸ਼ੁਗਰ ਲਾਉਣਾ ਚੀਜ਼ ਹੀ ਆ ਸਾਜੀ ਜਿਹੜਾ ਨਵਾਂ ਕੱਟਾ ਖੁੱਲਿਆ ਕਰਾਚੀ 'ਚ ਅਮਰੀਕਨ ਲੜਕੀ ਆਈ ਲੜਕੀ ਦੇਖੀ ਤੁਸੀਂ ਉਹ ਹੋ ਜਿਵੇਂ ਕੱਟਾ ਪਾਗਲ ਹੋਇਆ ਉਹ ਦੇਖੀ ਤੁਸੀਂ ਹਾਂਜੀ ਕੈਸੀ ਅੱਛਾ ਸਾਰੇ ਜਣੇ ਨਾ ਸਾਡੇ ਮੁਲਕ ਵਾਲੇ ਸਾਡੇ ਵਾਲੇ ਬੱਚੇ ਨੂੰ ਕਹੀ ਜਾ ਰਹੇ ਆ ਹਾਂਜੀ ਉਹਨੂੰ ਜ਼ਲੀਲ ਕਰੀ ਜਾ ਰਹੇ ਉਹਨੇ ਕਰਨ ਦੇ ਉਹ ਵਿਆਹੀ ਬੜੀ ਆ ਗਈ ਉਹ ਤੂੰ ਬੱਚੇ ਛੱਡ ਕੇ ਆ ਗਈ ਤੂੰ ਪਾਗਲ ਦਾ ਤੇਰਾ ਦਿਨ ਦਿਮਾਗ ਕੰਮ ਕਰਦਾ ਉਹ ਸਾਜੀ ਉੱਤੇ ਅੱਗ ਉਹ ਲੱਗੀ 20 ਸਾਲ ਦਾ ਮੁੰਡਾ ਇੱਕ ਮਿਸਾਲ ਆ। ਅੱਛਾ ਉਹ ਇੱਕ ਐਂਕਰ ਉਹ ਵੀ ਲਾਗੇ ਖਲੋ ਕੇ ਸ਼ਰਮ ਚਾਹੀਏ ਉਸਕੋ ਇਹ ਕਰ ਦਿਓ ਉਹਨੂੰ ਉਤੋਂ ਬਹੁਤੀ ਸ਼ਰਮ ਚਾਹੀਦੀ ਹੈ ਹਾਂਜੀ। ਜਿਹੜੀ ਬੱਚੇ ਬੰਦੇ ਛੱਡ ਕੇ ਆ ਗਈ ਉਹ ਤੇ ਇੱਥੋਂ ਨਹੀਂ ਗਿਆ ਚਲੋ ਮੰਨ ਲਿਆ ਵੀ ਉਹ ਨਹੀਂ ਗਿਆ ਹਾਂਜੀ ਲੇਕਿਨ ਉਹ ਸਾਰੇ ਉਹਨੂੰ ਕਹੀ ਜਾ ਰਹੇ ਆ ਤੇ ਉਹਨੂੰ ਇੱਥੇ ਹੀਰੋਇਨ ਬਣਾਇਆ ਹਾਂਜੀ ਉਸਤਾਦ ਜੀ ਦਾ ਕ੍ਰਿਮੀਨਲ ਰਿਕਾਰਡ ਆਇਆ ਵਾ ਸਾਰਾ ਉਹ ਪਾਗਲ ਹੈਗੀ ਆ ਉਹਦੇ ਬੇਟੇ ਨੇ ਬਿਆਨ ਯਾਰ ਪਾਗਲ ਆ ਸਹੀ ਹੈ ਜੋ ਮਰਜ਼ੀ ਆ ਹਾਂਜੀ। ਆਪਣੇ ਬੱਚੇ ਛੱਡ ਕੇ ਆਈ ਸਾਰਾ ਕੁਝ ਛੱਡ ਕੇ ਆਈ
ਉਹਨੂੰ ਕੋਈ ਨਹੀਂ ਕੁਝ ਕਹਿੰਦੇ ਆ। ਹਾਂਜੀ ਆਹੋ ਸਾਰੇ ਆਪਣੇ ਬੱਚੇ ਦੇ ਮਗਰ ਪੈ ਗਏ। ਗੱਲ ਫੇਕ ਤਸਵੀਰਾਂ ਲਾ ਕੇ ਫੇਕ ਆਪਣੀ ਏਜ ਸ਼ੋਅ ਕਰਕੇ ਆਹੋ। ਉਸਤਾਦ ਜੀ $1 ਲੱਖ ਦਾ ਹਰਜਾਨਾ ਕਹਿੰਦੀ ਮੈਨੂੰ ਦਿਓ ਮੈਂ ਜਾਂਦੀ। ਉਸਤਾਦ ਜੀ ਉਹ ਚੀਪਾ ਸਾਹਿਬ ਨੂੰ ਗਾਲਾਂ ਕੱਢਦੀ ਪਈ ਲਾਈਵ ਪ੍ਰੈਸ ਕਾਨਫਰੰਸ ਨਾਲ ਬੈਠੀ। ਚੀਪਾ ਕੌਣ? ਚੀਪਾ ਜਿਹੜੇ ਐਂਬੂਲੈਂਸ ਵਾਲੀ ਇਹਦੀ ਸਭ ਤੋਂ ਬਾਅਦ ਜਿਹੜੀ ਫਾਊਂਡੇਸ਼ਨ ਉਹਨਾਂ ਨੂੰ ਕਾਤੋਂ ਉਹਨਾਂ ਨੇ ਰੱਖਿਆ ਨਾ, ਉਹ ਤੇ ਛੱਡ ਕੇ ਰੋਡ ਤੇ ਸੁੱਟ ਗਏ ਆ ਮੁੰਡਾ ਉਹ ਮੇਮ ਤੇ ਵਾਪਸ ਜਾਵੇ ਹੁਣ। ਉਹ ਨਹੀਂ ਜਾਂਦੀ ਪਈ, ਕਹਿੰਦੀ $1,00,000 ਦਿਓ ਮੈਨੂੰ। ਹਾਂਜੀ ਵੇਖ ਹਰਜਾਨਾ ਉਹਨੇ ਪਾਇਆ ਵਾ। ਪਹਿਲੇ ਵੀ ਕਿਸੇ ਮੁਲਕ 'ਚ ਗਈ ਆ, ਉੱਥੋਂ ਵੀ ਪੈਸੇ ਲੈ ਕੇ ਆਈ ਤੇ ਆ। ਮੁੰਡਾ ਨਹੀਂ ਫੜਿਆ ਉਹਨਾਂ ਨੇ? ਮੁੰਡੇ ਚਲਾ ਗਿਆ, ਨੱਠ ਗਿਆ ਫੈਮਿਲੀ ਓਏ ਉਹਨੂੰ ਬੁਲਾਓ, ਉਸਤਾਦ ਜੀ ਨਾਲ ਬੁਲਾਓ, ਉਹਦਾ YouTube ਚੈਨਲ ਬਣਵਾ ਦਿੰਦੇ ਆ। ਜਿਹਦਾ ਔਰਤ ਦਾ ਜਾ ਕੰਮ ਕਰ। ਉਹ ਜਿੱਦਾਂ ਦੀ ਕੁੜੀ ਆ ਉਹਦਾ ਸਗਾ ਪਿਓ ਨੂੰ ਉਹ ਛੱਡ ਕੇ ਕੁੜੀ- ਦੌੜ ਗਿਆ। ਉਹ ਕੁੜੀ ਨਹੀਂ ਗਈ ਉਹ ਸਗਾ ਪਿਓ ਨੇ ਹੱਥ ਖੜੇ ਕਰ ਲਏ ਸੀ, ਭਾਈ ਮੈਂ ਛੱਡ नहीं वो मैं देखा कि जरा खड़ा ये जी ऐसे शर्म चाहिए उस बेचारे को, ਉਹਨੂੰ ਨਹੀਂ ਸ਼ਰਮ ਚਾਹੀਦੀ ਜਿਹੜੀ ਬੱਚੇ ਛੱਡ ਕੇ ਆ ਗਈ। ਉਹਨੂੰ ਕੋਈ ਵੀ ਕੁਝ ਨਹੀਂ ਕਹਿੰਦੇ ਆ। ਉਹ ਸਿਗਰਟ ਲਾ ਕੇ ਖਲੋਤੀ ਆ ਸਕੂਲ ਆਹੋ ਦੱਸ। ਉਹ ਕੈਪਟਨ ਤਾਂ ਪਿੰਡ ਕਹਿ ਦੀ ਕਿ ਮੈਂ ਪਾਕਿਸਤਾਨ ਨੂੰ ਵੀ ਠੀਕ ਕਰ ਦਾਂਗੀ, ਇੱਥੇ ਦਾ ਨਿਜ਼ਾਮ ਨਹੀਂ ਸਹੀ, ਇੱਥੇ ਦੀਆਂ ਗੱਡੀਆਂ ਨਹੀਂ ਸਹੀ, ਮੈਨੂੰ ਪੈਸੇ ਦਿਓ ਮੈਂ ਸਹੀ ਕਰਾਂ। ਉਹਨੂੰ 6 ਕਰੀਮਾਂ ਮਿਕਸ ਕਰਕੇ ਆਪ ਤੇ ਲਾ ਲਾ ਇਹਦਾ ਬੁੱਗਾ ਹਦਾਇਤ ਹੋਵੇ ਕਿਤੇ ਵੀ ਦੱਸ। ਉਹਨੇ ਕਰਾਚੀ ਉਹਨੇ ਹਾਰੀ ਖਾਦੀ, ਉੱਥੋਂ ਨਹੀਂ ਜਾਣ ਦੇਈ। ਮਿੱਟੇ ਜੀ ਇੱਥੇ ਰੈਪੀ ਉਹਦਾ ਨਾਂ ਕੀ ਹੋਣਾ? ਛੱਡ ਦੇ ਤੂੰ ਉਹਦਾ ਨਾਮ ਵੀ ਰੱਖਣਾ, ਕਦੂਸੀ ਸਾਹਿਬ ਦਾ ਰੱਖ। ਕਦੂਸੀ ਸਾਹਿਬ ਤੁਸੀਂ ਸਾਹਿਬ ਦੀ ਬੇਵਾ। ਮੈਨੂੰ ਜਨਰਲ ਲੱਗਦਾ ਵੀ ਭਾਈ ਆ ਕਿਤੇ ਬਿਗ ਬੁੱਕ ਲਾ ਕੇ ਆਇਆ ਵਾ। ਨਹੀਂ ਗੱਲ ਕਰ ਦੋਵਾਂ ਪਾਸੇ ਗੱਲ ਗਲਤ ਆ ਯਾਰ। ਅਗਰ ਇਹਨੇ ਕੀਤਾ ਵਾ ਬੁਲਾ ਕੇ ਨੇ ਤਾਂ ਕੀਤਾ ਤੇ ਉਹ ਛੱਡ ਕੇ ਆ ਗਈ ਬੱਚੇ। ਹਾਂਜੀ ਠੀਕ ਹੈ ਨਾ, ਆਪਣੇ ਬੱਚੇ ਹੱਥ ਪਤਾ ਨਹੀਂ ਕਿੱਦਾਂ ਦਾ ਉਹਦਾ ਸੈਟਅਪ ਸੀ ਜਾਂ ਉੱਥੇ ਪਤਾ ਨਹੀਂ ਕੀ ਸੀ। ਹਾਂਜੀ। ਅਸੀਂ ਕਿਹੜਾ ਵੇਖਿਆ ਵਾ। ਸਹੀ ਗੱਲ। ਜੋ ਉਹਨੇ ਦੱਸਣਾ ਤੇ ਉਹੀ ਮੰਨਣਾ ਨੇ ਜੀ ਕਿ ਮੈਂ ਆਪਣੇ ਬੱਚੇ ਛੋੜ ਕੇ ਆਈ ਹਾਂ। ਚਲੋ ਮੰਨ ਲਿਆ ਜੀ। ਔਰਤ ਕਾਰਡ ਦੀ ਵਜ੍ਹਾ ਤੋਂ ਦੇਖੋ ਉਹਦਾ ਲੱਖ ਜਿਹੜਾ ਡਾਲਰ ਉਹਨੇ ਮੰਗਿਆ ਉਹ ਜਾਇਜ਼ ਕਰਾਰ ਦਿੰਦੀ ਪਈ ਹਕੂਮਤ। ਉਹ $1,00,000 ਮਿਲ ਗਿਆ ਹਕੂਮਤ ਵੱਲੋਂ ਤੇ ਸੁਨੈਣ ਕਹਿੰਦੇ ਮੈਂ ਉਹ ਮੁੰਡਾ ਸੀ ਜੀ ਜਿਹਨੇ ਬੁਲਾਈ ਹੈ, ਮੈਂ ਕਰਨਾ ਪਿਆ। ਉਹ ਨਹੀਂ ਆ ਭਾਈ $1,00,000 ਕਿੰਨੇ ਬਣ ਰਹੇ ਆ? ਉਸਤਾਦ ਜੀ ਉਹ ਇੱਧਰ ਦਾ 70,000 ਬਣਦਾ ਨਹੀਂ, ਪੌਣੇ 3 ਕਰੋੜ। ਪੌਣੇ 3 ਅਰਬ। ਨਹੀਂ ਉਹ ਨਹੀਂ ਉਹ 3 ਅਰਬ। ਕੋਈ ਅਰਬ ਨਹੀਂ, ਚਲੋ ਜੋ ਵੀ ਆ ਪੌਣੇ 3 ਕਰੋੜ। ਐਵੇਂ ਅਰਬ ਬਣਾਓ। ਮੈਂ ਉਸਤਾਦ ਜੀ ਹੁਣੀ ਦੇਖੇ। ਉਹਦਾ ਇੰਨੇ ਬਣਦੇ ਆ, ਉਹਨੂੰ ਸਵਾਰ ਲੈ ਕੇ ਤੇ ਗੁਰੂ ਵਾਲਾ ਪਾਨ ਲੈ ਕੇ ਤੇ ਉਹ ਜੁੱਤੀ ਹਾਂਜੀ। ਪਾਉ ਉਹਦੀ ਕਿੰਨੀ ਮਾੜੀ। ਆਹੋ ਉਹਨੂੰ ਯਾਰ ਲੱਖ ਰੁਪਏ ਨੂੰ ਨਾ 275 ਵਾਰੀ ਲੱਖ ਹੋਰ ਕਰ ਲਾ ਤੇ 100 ਵਾਰੀ ਲੱਖ ਹੋਵੇ ਤੇ ਕਰੋੜ ਬਣਦਾ। ਹਾਂ ਤੇ ਪੌਣੇ 3 ਕਰੋੜ ਹੋ ਗਿਆ। ਹਾਂਜੀ ਆਹ ਤਾਂ ਪੌਣੇ 3 ਕਰੋੜ ਕੀ ਹੈ ਅੱਜ ਕੱਲ। ਕਾਲੂ ਪਿੱਛੇ ਵੀ ਇੱਕ ਬੁੱਢੀ ਆ ਗਈ ਸੀ। ਕਿੱਥੋਂ? ਗੋਜਰੀ। ਕਾਲੂ ਥੱਲੇ ਵੀ ਆ ਗਈ ਸੀ। ਉਸਤਾਦ ਜੀ, ਹਾਂ ਐਡੀ ਸਪੀਡ ਨਾਲ ਲੰਘਿਆ ਮੋਟਰਸਾਈਕਲ ਤੇ ਤੁਨਗਾਤੀ ਉਹਦਾ। ਕਾਲੂ ਪਿੱਛੇ ਕੁੜੀ ਆ ਗਈ, ਉਹ 2,000 ਲੈ ਕੇ ਫੇਰ ਵਾਪਸ ਚਲੀ ਗਈ। 27.5 ਕਰੋੜ ਬਣਦਾ ਉਸਤਾਦ ਜੀ। ਆਹੋ ਹੀ ਪੌਣੇ 27.5 ਕਰੋੜ। ਹਾਂਜੀ ਉਹ ਆਹ ਭਾਜੀ ਵੇਖੋ calculator ਆ। ਕੈਲਕੂਲੇਟਰ ਰਾਨੀ ਆ ਤੇਰਾ। ਉਸਤਾਦ ਜੀ ਆ ਦੇਖੋ, ਉਰੇ ਦਿਖਾ। ਆਹੋ ਯਾਰ ਵੀ ਸਹੀ ਕਹਿ ਰਿਹਾ। ਆ ਦੇਖੋ ਲੱਖ ਨਾਲ ਜ਼ਰਬ ਦੇਣਾ 275 ਨੂੰ। ਕਈ ਦਾ ਹੀ ਸੈਕੜਾ ਹਜ਼ਾਰ 10,000 ਲੱਖ ਜ਼ਰਬ 275। ਕਈ ਦਾ ਹੀ ਸੈਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 2 ਲੱਖ 75 2 ਕਰੋੜ 75 ਲੱਖ। ਚਲੋ ਜਿੰਨੇ ਵੀ ਅਸੀਂ ਕਿਹੜਾ ਦੇਣੇ ਆ ਉਹਨੂੰ, ਇਹਦੇ ਪਤਾ ਨਹੀਂ ਕਿਹੜਾ ਕੈਲਕੂਲੇਟਰ ਵੇਖਿਆ। ਉਹਨੂੰ ਐ ਵੀ ਬਸ। ਟਿਕਟ ਕਰਾ ਕੇ ਦਿਓ ਬਸ। ਹੈ ਚੀਪਾ ਸਾਹਿਬ ਨੂੰ ਕਹੋ ਜੀ ਸਿਰਫ ਟਿਕਟ ਦੇਣ ਉਹਨੂੰ ਬਸ, ਹਾਂ ਹੋਰ ਕੱਖ ਨਾ ਦੇਣ। ਉਹਨੇ ਉਸਤਾਦ ਜੀ ਸਿੱਧੀਆਂ ਇੰਗਲਿਸ਼ ਚ ਗਾਲਾਂ ਕੱਢੀਆਂ ਪ੍ਰੈਸ ਕਾਨਫਰੰਸ ਚ। ਕਿਨੂੰ? ਚੀਪਾ ਸਾਹਿਬ ਕਿਉਂ? ਪਤਾ ਨਹੀਂ। ਅੱਲਾ ਮਾਫੀ ਦਾ। ਉਹ ਹਾਲਾਂਕਿ ਉਹਨੂੰ ਰੋਡ ਤੋਂ ਚੁੱਕ ਕੇ ਉਹ ਲੈ ਕੇ ਗਏ, ਉਹ ਜਿਹੜੀ ਉਹਨਾਂ ਨੇ ਪਨਾਹਗਾਹ ਬਣਾਈ ਉੱਥੇ ਰੱਖਿਆ। ਉਹ ਸਮਝਦੀ ਕੀ ਆਪਣੇ ਆਪ ਦਾ ਨੰਬਰ ਦੇ ਮੈਨੂੰ। ਉਹ ਮੈਨੂੰ ਜਾਣਦੀ ਨਹੀਂ। ਇਹ ਸਾਜੀ ਦਾ ਕੀ ਹੋ ਗਿਆ ਤੈਨੂੰ ਯਾਰ? ਉਸਤਾਦ ਜੀ ਕਾਲੂ ਪਿੱਛੇ ਕੁੜੀ ਆਈ ਨਾਈਜੀਰੀਆ ਤੋਂ, ਨਾਲ ਆਪਣਾ ਪੂਰਾ ਖਾਨਦਾਨ ਚੱਕੀ ਲਈ। ਇਹਨੇ ਲੈ ਲਾ ਬੱਕਰੀਆਂ ਵੀ ਜਹਾਜ਼ ਚ ਮਾਰ ਗਿਆ ਇਹਨੇ ਆਪਣੀ ਨੂੰ ਸੋਚਿਆ ਪਤਾ ਨਹੀਂ ਮੈਂ ਅਮਰੀਕਾ ਚ ਬੁਲਾਈ ਤੂੰ ਕਿਤੇ ਅਮਰੀਕਾ ਦੇ ਪਿੰਡ ਦੀ ਸੀ। ਕੁਕੜੀਆਂ ਟੋਕਰੇ। ਨੋਨੀ ਪਿੱਛੇ ਵੀ ਕੁੜੀ ਆਈ ਅਮਰੀਕਾ ਤੋਂ, ਰਕਸ਼ੇ ਦੀ ਇੱਕ ਸਾਈਡ ਤੇ ਉਹ ਸੁੱਤੀ, ਇੱਕ ਸਾਈਡ ਤੇ ਇਹ ਸੁੱਤਾ। ਯਾਰ ਦਾਨਿਸ਼ ਪਿੱਛੇ ਕੁੜੀ ਆਈ ਇੱਥੋਂ ਆ ਕੇ ਜਦੋਂ ਨੇ ਲਾਈਵ ਦੇਖਿਆ ਨਾ ਉਹਨੇ ਕਿਹਾ ਜੀ ਮੈਨੂੰ ਨਾ ਸਿਰ ਥੋਕਣਾ ਆਇਆ ਇਹਦੇ ਤੇ ਇੱਕ ਵਾਰੀ ਮੇਰੇ ਸਾਹਮਣੇ ਲਿਆ ਦਿਓ ਬਸ। ਮੇਰੇ ਕੋਲ ਲੈ ਲਓ। ਹਾਂ ਭਾਈ ਦਾਨਿਸ਼ ਪਿੱਛੇ ਕੁੜੀ ਆਈ, ਉਹ ਆਪਣੇ ਪਿੱਛੋਂ ਕਿਰਾਇਆ ਮੰਗਾਉਂਦੀ, ਮੈਨੂੰ ਵਾਪਸ ਆਉਂਦਾ ਪਿਆ ਵਿੱਚ। ਇਹਦੇ ਪਿੱਛੇ ਕੁੜੀ ਆਈ, ਇਹਨੂੰ ਮਿਲ ਕੇ ਉਹਨੇ ਆਪਣੇ ਘਰ ਫੋਨ ਕੀਤਾ, ਆਪੂ ਜੀ ਮੈਂ ਤੁਹਾਡੀ ਇੱਜ਼ਤ ਰੋਲ ਕੇ ਆਈ ਨਾ, ਮੈਨੂੰ ਵੀ ਸਜ਼ਾ ਮਿਲ ਗਈ। ਅਮਰੀਕਾ ਦੀ ਕੁੜੀ ਆਪਣੇ ਅੱਗੇ ਨੂੰ ਕਹਿ ਰਹੀ ਮੈਂ ਤੁਹਾਡੀ ਇੱਜ਼ਤ ਰੋਲ ਕੇ। ਯਾਰ ਹੋ ਸਕਦਾ ਉਹ ਲੱਗ ਮੈਂ ਅੰਗਰੇਜ਼ ਨਹੀਂ ਨਾ ਕਿਹਾ। ਤੇਰੇ ਲਈ ਨੱਟ ਕੇ ਆਈ ਇੱਜ਼ਤ ਦੀ ਰੋਲੀ। ਉਸਤਾਦ ਜੀ ਇਹਦੇ ਪਿੱਛੇ ਅਮਰੀਕਾ ਚ ਕੁੜੀ ਨੱਟ ਕੇ ਆਈ, ਉਹ ਇਹਦੇ ਕੋ ਆ ਕੇ ਫੇਰ ਨੱਟ ਗਈ। ਦਾਨਿਸ਼ ਪਿੱਛੇ ਕੁੜੀ ਨੱਸ ਕੇ ਆ ਗਈ, ਇਹਨੂੰ ਵੇਖ ਕੇ ਉਹਨੇ ਘਰ ਫੋਨ ਕੀਤਾ, ਡੈਡੀ ਹੁਣ ਠੀਕ? आप कहते हैं ना कि तुम एक गंदी लड़की हो, आई एक्सेप्ट। ਉਸਤਾਦ ਜੀ ਭਾਈ ਦਾਨਿਸ਼ ਪਿੱਛੇ ਕੁੜੀ ਨਾ ਹੱਸ ਕੇ ਆਈ, ਉਹਨਾਂ ਕੋ ਰੁਕੀ ਨਹੀਂ, ਉਹ ਨਸੀ ਗਈ। भाई दानिश को तो कुड़ी नस के ही करके निकल गई। ਦੇਖ ਕੇ ਸਿੱਧੀ 에어ਪੋਰਟ ਤੇ ਗਈ। नहीं यार वो भी जो भी है ठीक है, भी मतलब ਉਸਤਾਦ ਜੀ ਮੀਮ ਬੜੇ ਬਣੇ ਉੱਥੇ। ਜੋ ਵੀ ਆ ਉਹ ਅੱਜ ਕੱਲ ਤੇ ਸਾਡਾ ਤਾਂ ਹੁਣ ਸਿਸਟਮ
ਸਾਨੂੰ ਤੇ ਹੁਣ ਮਾਲ ਚਾਹੀਦਾ ਵੇਚਣ ਲਈ। ਹਾਂਜੀ ਵਿਊ ਚਾਹੀਦੇ ਸੋਸ਼ਲ ਮੀਡੀਆ ਨੂੰ ਮਾਲ ਚਾਹੀਦਾ ਬਸ। ਉਹਨੇ $5000 ਪਹਿਲੇ ਮੰਗਿਆ ਸੀ ਉਸਤਾਦ ਭਾਜੀ ਜੀ। ਉਹਨੂੰ ਜਿੰਨਾ ਵੀ ਮੰਗਿਆ ਨਾ ਤੁਸੀਂ ਛੱਡ ਦਿਓ, ਉਹਨੂੰ ਆਪ ਨੂੰ ਨਹੀਂ ਵਿਚਾਰੀ ਨੂੰ ਪਤਾ ਹੋਣਾ। ਉਹਨੇ $1,00,000 ਮੰਗਿਆ ਨਾ, ਉਹਨੇ ਇਸ ਮਹੀਨੇ 'ਚ ਇੰਨੀਆਂ ਵੀਡੀਓਜ਼ ਬਣਵਾ ਦੇਣੀਆਂ, $5-7 ਲੱਖ ਪੂਰੇ ਪਾਕਿਸਤਾਨ ਦੇ ਵੈਸੇ ਨੇ ਕਮਾ ਲੈਣਾ। ਹਾਂਜੀ ਉਹਨੂੰ ਇਹ ਨਹੀਂ ਪਤਾ ਕੰਟੈਕਟ ਹੈ ਨਹੀਂ ਕਰਨਾ ਜੀ। ਇੱਥੇ ਉਹ ਨਹੀਂ ਹੈਗਾ ਵੀ ਅਹਿਸਾਸ ਜਾਂ ਵਿਚਾਰੀ ਆਈ ਆ ਜਾਂ ਕਿਸੇ ਦਾ ਕੋਈ ਹਾਦਸਾ ਹੋ ਗਿਆ, ਕਿਸੇ ਦੀ ਇੱਜ਼ਤ ਨਾਲ ਕੋਈ ਖਿਲਵਾੜ ਹੋ ਗਿਆ। ਸਰ ਨਹੀਂ, ਅਸੀਂ ਤੇ ਵੇਚਣਾ ਪੂਰਾ। ਹਾਂਜੀ ਇੱਥੇ ਵਿਕਦੇ ਨੇ। ਇੱਥੇ ਇੱਜ਼ਤਾਂ ਉਂਝ ਵੀ ਲੁੱਟੀਆਂ ਜਾ ਰਹੀਆਂ ਨੇ ਤੇ ਲੁੱਟਣ ਤੋਂ ਬਾਅਦ ਵਿਕ ਵੀ ਰਹੀਆਂ ਨੇ ਫਿਰ। ਹਾਂਜੀ ਇੱਥੇ ਕਿਸੇ ਨਾਲ ਕੋਈ ਵਾਧਾ ਘਾਟਾ ਹੁੰਦਾ, ਕਿਸੇ ਦੇ ਅਥਰੂ ਵਿਕ ਰਹੇ ਨੇ, ਕਿਸੇ ਮਾਂ ਦੇ ਮਤਲਬ ਰੋਣਾ ਵਿਕ ਰਿਹਾ ਹੈ। ਔਰ ਵੇਚਣ ਵਾਲੇ ਤੂੰ ਢੇਠੇ ਚੈੱਕ ਕਰ, ਔਰ ਵੇਚਣ ਵਾਲੇ ਉੱਤੇ ਥੰਬਨੇਲ ਇਸ ਤਰ੍ਹਾਂ ਦਾ ਲਾਇਆ ਹੁੰਦਾ ਹੈ ਤੇ ਉਹ ਥੱਲੇ ਦਰਦ ਦੇ ਨਾਲ ਬਿਆਨ ਕਰ ਰਹੇ ਹੁੰਦੇ ਤੇ ਬੇਸਿਕਲੀ ਵਿਊਜ਼ ਆ ਰਹੇ ਹੁੰਦੇ ਨੇ। ਗੰਦ ਵੀ ਬਹੁਤ ਲਿਆ। ਮੈਂ ਉਹੀ ਕਹਿ ਰਿਹਾ ਨਾ, ਇੱਥੇ ਤੁਸੀਂ ਕੀ ਨਹੀਂ ਵੇਚ ਰਹੇ ਸੀ। ਅਸੀਂ ਸਾਰੇ ਆਪ ਉਦਾਂ ਦੇ ਹਾਂ। ਅਸੀਂ ਗੱਲਬਾਤ ਇਦਾਂ ਹੀ ਝੂਠ ਦਾ ਹੱਦ ਹਿਸਾਬ ਕੋਈ ਨਹੀਂ ਕਿ ਜਨਾਬ ਜੀ ਉਹ ਮਲਕ ਰਿਆਜ਼ ਸਾਹਿਬ ਦੀ ਕੋਈ ਵੀਡੀਓ ਆਈ ਆ, ਉਹ ਮੇਰੇ ਹਾਲ 1.25 ਮਿੰਟ ਦੀ ਹੋਣੀ ਹੈ, 84 ਮਿੰਟ ਦੀ, 8 ਘੰਟੇ ਦੀ ਰਿਕਾਰਡ ਕੀਤੀ ਹੈ, 8 ਘੰਟੇ ਦੀ ਪਈ YouTube। ਹਾਂਜੀ ਤੇ ਵਾਰ-ਵਾਰ ਉਹੀ ਵਾਰ-ਵਾਰ ਆਈ ਜਾ ਰਹੀ ਹੈ। ਹੁਣ ਜਿਹਨੇ ਉਹ ਅਪਲੋਡ ਕੀਤੀ ਆ, ਉਹ ਆਪਣੀ ਜਿਹਨੂੰ ਇਹ ਦੱਸ ਉਹ ਕਿੱਡਾ ਕ੍ਰਿਮੀਨਲ ਹੋਏਗਾ, ਉਹ ਕਿੱਡਾ ਧੋਖੇਬਾਜ਼। ਹਾਂਜੀ ਉਹ ਕਿੱਡਾ ਵੱਡਾ ਡਰਮ, ਉਹ ਕਿੰਨੇ ਲੋਕਾਂ ਦਾ ਗੇੜਾ ਵੀ ਉਹ ਹੀ ਕਮਾਈ ਜਾ ਰਿਹਾ 8 ਘੰਟੇ, ਉਹ ਵੀ ਮੈਨੂੰ ਆ ਜਾਣ ਪੈਸੇ ਬਸ। ਉੱਥੇ ਬਹੁਤ ਅੱਗੇ ਨਿਕਲ ਗਿਆ ਕੰਮ ਭਾਜੀ। 8 ਘੰਟੇ ਦਾ ਮੈਚ ਨਹੀਂ ਹੁੰਦਾ। ਹਾਂਜੀ ਉਸਤਾਦ ਜੀ ਕਾਲੂ ਪਿੱਛੇ ਕੁੜੀ ਭੱਜ ਗਈ ਤੇ ਉਹਦੇ ਅੱਗੇ ਨਾ ਡੇਲਾ ਡਾਊਨ ਕਰਕੇ ਫਿਰੀ ਜਾਵੇ, ਕਹਿੰਦਾ ਕਾਲੂ ਤਾਂ ਘਰ ਨਹੀਂ। ਤੁਸੀਂ ਇਹ ਕੀ ਗੱਲ ਹੈ ਜੀ, ਥੰਬਨੇਲ ਤੇ ਜੋ ਲਿਖਿਆ ਉਹ ਅੰਦਰ ਨਹੀਂ ਹੈਗਾ। ਇਹਨੂੰ ਤੁਸੀਂ ਕੀ ਛੋਟਾ ਜਿਹਾ ਜੁਰਮ ਜਾਂ ਗੁਨਾਹ ਸਮਝਦੇ ਹੋ? ਇੱਕ ਮਿਸਾਲ ਝੂਠੀ ਹੈ ਸਰ ਜੀ। ਤੇ ਉਹਦੇ ਅੰਦਰ ਤੁਸੀਂ ਆਪਣੇ ਵੱਲੋਂ ਬੜੇ ਸੱਚੇ ਹੋ ਕੇ ਤੇ ਕਿਸੇ ਦੀ ਬਾਰੇ ਗੱਲ ਕਰਦੇ ਤੇ ਜੋ ਤੁਸੀਂ ਕੀਤਾ ਥੰਬਨੇਲ ਤੇ ਕੁਝ ਲਾ ਕੇ ਅੰਦਰ ਕੁਝ ਆਪਣੇ ਗਿਰਬਾਨ 'ਚ ਤੇ ਦੇਖੋ। ਪੈਸਾ ਚਾਹੀਦਾ ਉਸਤਾਦ ਜੀ, ਬਸ ਛੱਡ ਦਿਓ। ਬਸ ਵਿਊਜ਼ ਤੇ ਪੈਸਾ ਕੋਈ ਨਹੀਂ। ਕਿਸੇ ਦੀ ਧੀ ਵਿਕ ਰਹੀ ਹੈ ਸੋਸ਼ਲ ਮੀਡੀਆ ਤੇ ਖਬਰਾਂ ਦੀ ਸੂਰਤ, ਕਿਸੇ ਦੀ ਮਾਂ ਵਿਕ ਰਹੀ ਹੈ, ਕਿਸੇ ਦਾ ਭਰਾ ਵਿਕ ਰਿਹਾ, ਕਿਸੇ ਦਾ ਐਕਸੀਡੈਂਟ ਵਿਕ ਰਿਹਾ, ਕਿਸੇ ਦੀ ਲੁੱਟੀ ਇੱਜ਼ਤ ਵਿਕ ਰਹੀ ਹੈ, ਮਜਬੂਰੀ ਕਿਸੇ ਦੀ ਠੀਕ ਹੈ ਜੀ, ਕਿਸੇ ਦਾ ਜਨਾਬ ਜੀ ਮਜ਼ਦੂਰੀ ਵਿਕ ਰਹੀ ਹੈ, ਹਾਂਜੀ ਕਿਸੇ ਦਾ ਕੁਝ। ਅਸੀਂ ਸਾਡੇ ਤੋਂ ਵੱਡਾ ਕਿਹੜਾ ਸੁਦਾਗਰ ਅਸੀਂ ਜੋ ਵੇਚ ਰਹੇ ਅੱਜ ਕੱਲ੍ਹ। ਹਾਂ ਚੰਗੇ ਬਣ ਕੇ। ਬੜੀ ਅੱਛੀ। ਚਲੋ ਜੀ, ਲਓ ਜੀ ਨਾਜ਼ਰੀਨ, ਲਵ ਯੂ। ਦਿਲ ਚੈੱਕ ਕਰੋ ਕਿਹਦਾ ਬੈਲੈਂਸ ਦਿਲ ਆ ਤੁਹਾਡੇ ਭਰਾ ਦਾ। ਸਾਡਾ ਵੀ ਮੇਰਾ ਸ਼ਲਜਮ ਜਿਹਾ ਬਣ ਜਾਂਦਾ। ਸਾਜੀ ਖਰਾਬ ਹੋ ਜਾਂਦਾ ਚੀਜ਼। ਸਾਜੇ ਆਵਾਜ਼ ਦਾ ਚੈੱਕ ਕਰੀਓ। ਇਹ ਦਿਲ ਕਿਤੇ ਝਾੜੀਆਂ ਲੰਘ ਗਿਆ। ਨਹੀਂ ਨਾਲ ਫਰੇਮ ਆ ਉੱਤੇ। ਇਹ ਦਿਲ ਦਾ ਸਿੰਘ ਆ ਬੇਟੇ। ਓਕੇ ਜੀ, ਰੱਬ ਰਾਖਾ।